ਤੁਸੀਂ ਪੜੋ ਆਪਣੇ ਸਈਦ ਸਾਹਿਬ जी जी शुरू कर रहे हैं आज। गुड मॉर्निंग एवरीवन, जुबैर साहब एज वेल। ਅਸੀਂ ਸ਼ੁਰੂ ਕਰ ਰਹੇ ਹਾਂ ਅਗਲੀ ਸੀਆਰਫੀ ਪੂਰਨ ਭਗਤ ਕਾਦਰ ਯਾਰ ਦੀ। ਤੇ ਮੈਂ ਸ਼ੁਰੂ ਕਰਨਾ ਤੇ ਅੱਜ ਸ਼ੁਰੂ ਕਰਨਾ ਅਸੀਂ ਰਾਣੀ ਸੁੰਦਰਾ ਦਾ ਗੁਰੂ ਗੋਰਖ ਕੋਲ ਜਾਣਾ। ਠੀਕ ਤੇ ਅਸੀਂ ਅੱਖਰ ਸ਼ੁਰੂ ਕਰ ਰਹੇ ਹਾਂ ਇਹ ਯਾਦ ਕਰੋ ਜਿਹੜੀ ਗੱਲ ਨੂੰ ਜੀ ਪੂਰਨ ਆਖਦਾ ਗੁਰੂ ਜੀ ਆਮਦੀ ਜੇ ਰਾਣੀ ਸੁੰਦਰਾ ਮੁਖ ਤੋਂ ਲਾ ਪਰਦਾ ਚਰਨ ਚੁੰਮ ਕੇ ਸੀਸ ਨਿਵਾਮਦੀ ਜੇ 36 ਭੋਜਨ ਗੁਰੂ ਦੇ ਰੱਖ ਅੱਗੇ ਹੱਥ ਬੰਨ ਕੇ ਅਰਜ਼ ਸੁਣਾਵੰਦੀ ਜੇ ਕਾਦਰ ਯਾਰ ਅਸੀਂ ਖੜੇ ਦੇਖਨੇ ਹਾਂ ਰਾਣੀ ਕੀ ਇਨਾਮ ਲੈ ਜਾਵੰਦੀ ਜੇ। ਹਾਂ ਜੀ ਅੱਗੇ ਅਮਰਜੀਤ ਜੀ। ਅੱਛਾ, ਮੈਂ ਥੋੜਾ ਜਿਹਾ ਲਿਖਿਆ ਵੀ ਸੀਗਾ ਕਿ ਇਹ ਤੋਂ ਪਹਿਲਾਂ ਸਾਡੇ ਕਲਾਮ ਸ਼ਾਇਰ ਇਹਨੇ ਲਿਖਿਆ ਨੇ, ਕਾਦਰ ਯਾਰ ਨੇ, ਮੈਂ ਬੋਲ ਕੇ ਵੀ ਸੁਣਾਇਆ ਸੀ ਤੇ ਮੇਰਾ ਖਿਆਲ ਪਤਾ ਨਹੀਂ ਤੁਹਾਡੇ ਟੈਕਸਟ ਦੇ ਵਿੱਚ ਨਾ ਹੋਏ, ਸਾਡੇ ਚ ਨਹੀਂ ਗਾ। ਹਾਂ, ਔਰ ਬੜਾ ਕਲਾਮ ਸ਼ਾਇਰ ਬੜਾ ਕਮਾਲ ਦਾ ਉਹਨਾਂ ਨੇ ਲਿਖਿਆ ਕਿ ਆਖ ਦੇ ਉਹ ਵੀ ਪੜੋ ਤੇ ਨਵਾਂ ਵੀ ਪੜੋ, ਦੋਵੇਂ ਪੜ੍ਹਦੇ। ਅੱਛਾ, ਪਹਿਲੇ ਪੁਰਾਣਾ ਪੜ੍ਹ ਦਿੰਦਾ ਜਿਹੜਾ ਕਿ ਸਾਡੇ 29 ਨੰਬਰ ਹੈ, ਮੇਰਾ ਖਿਆਲ ਆਦਿਤਿਆ ਹੁਣਾਂ ਦੇ ਹੋਏਗਾ ਸ਼ਾਇਦ ਇਹੋ ਕਿ ਜੀ ਡਾਕਟਰ ਸਾਹਿਬ। ਹਾਂ, ਅਲਫ ਆਖਦੇ ਸੂਰਤ ਹੈ ਰਿਜ਼ਕ ਅੱਧਾ ਜੇਕਰ ਆਪ ਕਿਸੇ ਨੂੰ ਰੱਬ ਦੇਵੇ ਸੂਰਤ ਵੰਦ ਜੇ ਕਿਸੇ ਦੇ ਵੱਲ ਵੇਖੇ ਸਭ ਕੋਈ ਬੁਲਾਵੰਦਾ ਹੱਸ ਕੇ ਵੇ ਮਾਰੇ ਸੂਰਤਾਂ ਦੇ ਮਰ ਗਏ ਆਸ਼ਿਕ ਨਹੀਂ ਹੁਸਨ ਦਾ ਦਰਦ ਫਿਰਾਕ ਐਵੇਂ ਕਾਦਰ ਯਾਰ ਪਰਵਾਹ ਕੀ ਸੋਹਣਿਆਂ ਨੂੰ ਜਿਨ੍ਹਾਂ ਹੁਸਨ ਦੀ ਮੰਗੀ ਮੁਰਾਦ ਲੈਵੇ। ਸੋ ਇਹ ਬੰਦ ਸਾਡੇ ਐਕਸਟਰਾ ਹੈਗਾ, ਇਹ ਸ਼ਾਇਰ ਦਾ ਕਲਾਮ ਹੈ। ਪਰ ਅੱਗੇ ਚੱਲਦੇ ਹਾਂ, ਜਿੱਦਾਂ ਸਾਈਦ ਸਾਹਿਬ ਨੇ ਕਿਹਾ ਚੌਥੀ ਸਿਆਰਫੀ ਵਿੱਚ ਅਲਫ ਆਦ ਜੋਗੀ ਸਭੇ ਦੇਖ ਉਸਨੂੰ ਚਾਰੋਂ ਤਰਫ ਚੁਫੇਰਿਓਂ ਕੱਤ ਘੇਰਾ ਰਾਣੀ ਸੁੰਦਰਾ ਮੂੰਹ ਤੋਂ ਲਾ ਪਰਦਾ ਸਭਨਾ ਵੱਲ ਦੀਦਾਰ ਦਾ ਦੇ ਫੇਰਾ ਗੁਰੂ ਨਾਥ ਤੇ ਪੂਰਨ ਰਹੇ ਸਾਬਤ ਹੋਰ ਡੋਲਿਆ ਸਿੱਧਾਂ ਦਾ ਸਭ ਡੇਰਾ ਕਾਦਰ ਯਾਰ ਗੁਰੂ ਤਰਸਵਾਨ ਹੋਇਆ ਮੂੰਹੋਂ ਮੰਗ ਰਾਣੀ ਜੋ ਕੁਝ ਜਿਉ ਤੇਰਾ। ਮਿਹਰਬਾਨੀ। हाँ जी, अब किशोर जी बे बहुत है गुरु जी दया तेरी रानी आंख दी कुछ अटका नाही हीरे लाल जवाहिर स्वारन मोती घर में दे माल मता नाही अगे गोलियां बांदियां टहलना ने होर कासे दी कुछ परवाह नाही कादर यार दीदार नू असी आए ਹੋਰ ਮੰਗਨੇ ਦੀ ਦਿਲ ਚਾਹ ਨਹੀਂ। ਹਾਂਜੀ ਅਧਿਅਤਾ ਜੀ। ਜੀ ਸਰ। ਤੇ ਤੁਠਾ ਹਾਂ ਰਾਣੀਏ ਮੰਗ ਮੈਥੋਂ ਦੂਜੀ ਵਾਰ ਕਹਿੰਦਾ ਗੁਰੂ ਇਹੋ ਵੇਲਾ ਰੰਗ ਰੰਗ ਦੇ ਬਾਗ ਬਹਾਰ ਹੋਏ ਸਭ ਆਇਆ ਹੈ ਗੁਰੂ ਦੇ ਦੇਖ ਮੇਲਾ ਰਾਣੀ ਸੁੰਦਰਾ ਫੇਰ ਕੇ ਨਜ਼ਰ ਕੀਤੀ ਪੂਰਨ ਭਗਤ ਹੈ ਅੰਮ੍ਰਿਤ ਫਲ ਕੇਲਾ ਕਾਦਰ ਯਾਰ ਜੇ ਤੁਠਾ ਹੈ ਬਖਸ਼ ਮੈਨੂੰ ਰਾਣੀ ਆਖਦੀ ਪੂਰਨ ਭਗਤ ਚੇਲਾ। ਹਾਂਜੀ ਆਪਣੇ ਮਦੀਆ ਜੀ ਤੁਸੀਂ ਆਪਣਾ ਅੱਗੇ ਪੜੋ। ਪੂਰਨ ਚੱਲਿਆ ਰਾਣੀ ਦੇ ਦੁੱਖ ਹੋ ਕੇ। Shall I continue? Okay, say ਸਾਬਤੀ ਨਾਲ ਕਰ ਬਚਨ ਬੈਠਾ ਦਿਲ ਖਸਦੇ ਗੁਰੂ ਨੇ ਤੋੜਿਆ ਏ ਪੂਰਨ ਚੱਲਿਆ ਰਾਣੀ ਦੇ ਦਿਖ ਹੋ ਕੇ ਹੁਕਮ ਗੁਰੂ ਦਾ ਉਸ ਨਾ ਮੋੜਿਆ ਏ ਰਾਣੀ ਸੁੰਦਰਾ ਦਿਲੋਂ ਦਲੀਲ ਕਰਦੀ ਮੈਂ ਤਾਂ ਵਰ ਪਾਇਆ ਜਿਹੜਾ ਲੋੜਿਆ ਏ ਕਾਦਰ ਯਾਰ ਮਿਆਨ ਪੂਰਨ ਭਗਤ ਤਾਈਂ ਹੁਣ ਗੁਰੂ ਤਾਂ ਚਾਏ ਵਿਛੋੜਿਆ ਏ। ਹਾਂਜੀ ਰਾਣੀ ਸੁੰਦਰਾ ਦਾ
ਗੁਰੂ ਗੋਰਖ ਕੋਲ ਜਾਣਾ। ਇਹ ਆਸਾਨ ਹੈ ਵੈਸੇ ਬੰਦ। ਇਹ ਯਾਦ ਕਰੋ ਜਿਹੜੀ ਗੱਲ ਨੂੰ ਜੀ, ਪੂਰਨ ਆਖਦਾ ਗੁਰੂ ਜੀ ਆਮਦੀ ਜੇ। ਰਾਣੀ ਸੁੰਦਰਾ ਮੁਖ ਤੋਂ ਲਾ ਪੜਦਾ, ਚਰਨ ਚੁੰਮ ਕੇ ਸੀਸ ਨਵਾਉਂਦੀ ਜੇ। 36 ਭੋਜਨ ਗੁਰੂ ਦੇ ਰੱਖ ਅੱਗੇ, ਹੱਥ ਬਣ ਕੇ ਅਰਜ਼ ਸੁਣਾਉਂਦੀ ਜੇ। ਕਾਦਰ ਯਾਰ ਅਸੀਂ ਖੜੇ ਵੇਖਨੇ ਆ, ਰਾਣੀ ਕੀ ਇਨਾਮ ਲੈ ਜਾਂਦੀ ਹੈ। ਸ਼ਾਇਰ ਵੀ ਸ਼ਾਮਲ ਹੋ ਗਿਆ ਉਹਨਾਂ ਵਿੱਚ, ਜੋ ਤਮਾਸ਼ਾ ਵੇਖ ਰਹੇ ਨੇ ਉਹਦੇ 'ਚ ਸ਼ਾਮਲ ਹੋ ਗਿਆ। ਉਹ ਵੀ ਦਮੂਦਰ ਵੀ ਇਸ ਤਰ੍ਹਾਂ ਹੀ ਕਰਦਾ ਸੀ, ਉਹ ਵੀ ਕਹਿੰਦਾ ਅਸੀਂ ਵੇਖਨੇ ਅੱਗੇ ਕੀ ਹੋ ਰਿਹਾ। ਇਸ ਤਰ੍ਹਾਂ ਕਾਦਰ ਯਾਰ ਅਸੀਂ ਖੜੇ ਵੇਖਨੇ ਆ, ਤੇ ਇਹ ਯਾਦ ਕਰੋ ਜਿਹੜੀ ਗੱਲ ਨੂੰ ਜੀ। ਮੇਰੇ ਨਾਲ ਪੁਰਾਣੀ ਗੱਲ ਕੋਈ ਯਾਦ ਕਰਾ ਰਿਹਾ ਹੈ। ਪੂਰਨ ਆਖਦਾ ਗੁਰੂ ਜੀ ਆਮਦੀ ਜੇ। ਪੂਰਨ ਨੇ ਕਿਹਾ ਜੀ ਉਹ ਰਾਣੀ ਸੁੰਦਰਾ ਆ ਰਹੀ ਹੈ, ਰਾਣੀ ਸੁੰਦਰਾ ਹੁਣ ਆ ਗਈ ਹੈ। ਮੁਖ ਤੋਂ ਉਹਨੇ ਪਰਦਾ ਲਾਇਆ, ਚਰਨ ਛੋਏ ਨੇ ਸਿਰ ਜਿਹੜਾ ਹੈ ਉਹ ਨੀਵਾਂ ਕੀਤਾ, ਨਵਾਇਆ। ਔਰ 36 ਜਿਹੜੇ ਭੋਜਨ ਉਹਨੇ ਪਕਾਏ ਸੀ ਉਹ ਅੱਗੇ ਰੱਖੇ ਨੇ, ਹੱਥ ਬੰਨ ਕੇ ਖੜੀ ਹੋ ਗਈ ਹੈ। ਤੇ ਕਾਦਰ ਯਾਰ ਕਹਿੰਦਾ ਹੁਣ ਅਸੀਂ ਵੇਖਨੇ ਆ ਕਿ ਉਹਨੂੰ ਕੀ ਇਨਾਮ ਮਿਲੇਗਾ। ਕੋਈ ਖਾਸ ਤੇ ਨਹੀਂ ਇਹਦੇ ਵਿੱਚ ਕੋਈ ਗੱਲ। ਸਈਦ ਸਾਹਿਬ ਤੁਸੀਂ ਕੋਈ ਕਰਨਾ ਚਾਹੋ ਤੇ ਦੇਖ ਲਓ। ਹਾਂਜੀ, ਬਸ ਇੱਕੋ ਹੀ ਇਹਦੇ 'ਚ ਮੈਨੂੰ ਗੱਲ ਨਜ਼ਰ ਆ ਰਹੀ ਹੈ ਜਿਹੜੀ ਕਿ ਰਿਪੀਟ ਹੋ ਰਿਹਾ ਕਿ ਜਿਹੜਾ ਮਟੀਰੀਅਲਿਜ਼ਮ ਹੈ ਜਾਂ ਜਿਹੜਾ ਉਹ ਹੁਸਨ ਔਰ ਤੁਹਾਡਾ ਮਾਣ ਹੈ, ਹੁਸਨ ਜਵਾਨੀ ਮਾਲ ਦਾ ਜਿਹੜਾ ਮਾਣ ਹੈ ਉਹ ਇਸ਼ਕ ਦੇ ਅੱਗੇ ਜਾ ਕੇ ਨਾ ਜ਼ੀਰੋ ਹੋ ਗਿਆ, ਡਿੱਗ ਪਿਆ ਉਹਦੇ ਸੀਸ ਝੁੱਕ ਕੇ ਜਾ ਕੇ। ਜਿਵੇਂ ਹੀਰ ਵੀ ਕਹਿੰਦੀ ਵਾਰਿਸ ਦੇ ਵਿੱਚ ਕਿ ਮੈਂ ਮੇਰਾ ਮਾਲ ਤੇ ਮੇਰੀ ਜਾਨ ਸਭ ਤੇਰੀ, ਤੇ ਪੂਰਾ ਜਿਉਰਾ ਤੇਰੇ ਤੋਂ ਵਾੜਿਆ ਹੈ। ਇਹ ਲਾਈਨ ਹੈ ਉਹਦੀ। ਤੇ ਉਹੀ ਰਿਪੀਟ ਹੋ ਰਿਹਾ ਹੈ ਜਿਹੜਾ ਸਾਡਾ ਫਿਲੋਸੋਫੀਕਲ ਥਾਟ ਹੈ ਕਲਾਸੀਕਲ ਪੋਇਟਰੀ ਦੀ, ਕਿ ਜਿਹੜਾ ਇਸ਼ਕ ਹੈ, ਇਸ਼ਕ ਦੇ ਅੱਗੇ ਕੁਝ ਚੀਜ਼ ਨਹੀਂ ਖਲੋ ਸਕਦੀ, ਉਹ ਸੁਪੀਰੀਅਰ ਹੈ। ਤੇ ਇੱਥੇ ਉਹਦਾ 36 ਭੋਜਨ ਮਟੀਰੀਅਲਿਜ਼ਮ ਦੀ ਜਿਹੜੀ ਨਿਸ਼ਾਨੀ ਹੈ, ਔਰ ਜਿਹੜਾ ਇਹ ਆਲਸੋ ਰਿਪਰੈਜ਼ੈਂਟ ਕਰਦਾ ਵੇ ਲਾਈਫ ਨੂੰ, ਫੂਡ, ਕਿ ਲਾਈਫ ਮਾਲ ਜਵਾਹਰ ਔਰ ਤੁਹਾਡਾ ਮਾਨ ਗਰੂਰ ਕ੍ਰੋਧ ਸਭ ਕੁਝ ਜਿਹੜਾ ਵੇ ਨਾ ਉਹ ਜਾ ਕੇ ਇਸ਼ਕ ਦੇ ਅੱਗੇ ਸੀਸ ਨਿਵਾਣਾ ਪੈਂਦਾ ਉਹਨੂੰ। ਇਸ਼ਕ ਇਟਰਨਲ ਹੈ ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਟੈਂਪਰੇਰੀ ਨੇ, ਟੈਂਪੋਰਲ ਨੇ। ਤੇ ਉਹਦੇ ਇਹ ਸਾਰਾ ਕੁਝ ਦੱਸ ਕੇ ਕਾਦਰ ਯਾਰ ਕਹਿ ਰਿਹਾ ਕਿ ਕਾਦਰ ਯਾਰ ਅਸੀਂ ਖੜੇ ਵੇਖਨੇ ਹਾਂ, ਰਾਣੀ ਕੀ ਇਨਾਮ ਲੈ ਜਾਉਂਦੀ ਹੈ। ਕਿ ਇਹਨਾਂ ਜਿਹੜੀ ਟ੍ਰਾਂਜ਼ਿਸ਼ਨਲ ਚੀਜ਼ਾਂ ਨੇ, ਟ੍ਰਾਂਜ਼ਿਟਰੀ ਚੀਜ਼ਾਂ ਨੇ ਜਿਹੜੀਆਂ ਇਹ ਵੇਟ ਕਰਦੀਆਂ ਪਈਆਂ ਨੇ ਕਿ ਇਹਨਾਂ ਨੂੰ ਕੀ ਨਾਮ ਮਿਲਦਾ ਹੈ ਇਸ਼ਕ ਕੋਲੋਂ। ਤੇ ਬੜਾ ਅੱਛਾ ਕੰਟਰਾਸਟ ਕੀਤਾ ਇੱਥੇ ਇਸ ਟਾਈਮ ਦੇ ਚ ਉਹਨੇ, ਵਿਚ ਇਜ਼ ਰਿਪੀਟੇਟਿਵ ਥੀਮ, ਲੇਕਿਨ ਉਹ ਬਾਰ-ਬਾਰ ਇਹਨੂੰ ਹਾਈਲਾਈਟ ਕਰਦਾ ਪਿਆ। ਔਰ ਜਿਵੇਂ ਕਿ ਸਾਡੇ ਕਲਾਸੀਕਲ ਪੋਇਟਰੀ ਚ ਕਰਦੇ ਨੇ। ਬਸ ਮੈਂ ਨਾ ਕਹਿਣਾ ਸੀ। ਇੱਕ ਗੱਲ ਜਿਹੜੀ ਮਿੱਕੀ ਇੰਟਰਸਟਿੰਗ ਲੱਗੀ ਮਾੜੀ ਜ਼ਹਿਨ ਵਿੱਚ ਨਾ, ਜੋਗੀਆਂ ਨਾ ਮੱਠ ਜਾਂ ਜਿਹੜਾ ਟਿੱਲਾ ਆ ਉਹ ਬੜੀ ਮੇਲ ਡੋਮੀਨੇਟਡ ਜਗ੍ਹਾ ਮੇਰੇ ਜ਼ਹਿਨ ਵਿੱਚ ਹੀ, ਕਿ ਉਹ ਉੱਥੇ ਔਰਤਾਂ ਦਾ ਕੋਈ ਗੁਜ਼ਰ ਨਹੀਂ, ਉਹ ਆਪਣੇ ਰਹਿਣੇ ਪਕਾਣੇ ਖਾਣੇ ਜਿਹੜਾ ਕੁਝ ਵੀ, ਔਰ ਬਹੁਤ ਇੱਕ ਸਿਕਲੂਡਡ ਆइसोलेटेड सी जगह ही। उसे एक औरत ना आशना ना, और इस तरह आशना के बाकी सारे उसकी खली तकने पे। ये बड़ी एक इंटरेस्टिंग कॉन्ट्रास्ट आ कि ਉਹ ਜਿਹੜੀ ਮਾੜੀ ਇਮੈਜਿਨੇਸ਼ਨ ਕਿ ਜੋਗੀਆਂ ਨੇ ਮੱਟ ਚ ਕੋਈ ਔਰਤ ਨਹੀਂ ਗੱਛੀ ਸਕਣੀ, ਉਹ ਸਾਰੀ ਇਮੈਜਿਨੇਸ਼ਨ ਖਤਮ ਵੀ ਹੋਣੀ ਇੱਥੇ। ਹਾਂ, ਉਹ ਗੱਲ ਤੁਹਾਡੀ ਸਹੀ ਹੈ, ਲੇਕਿਨ ਉਹ ਜਿਹੜੀ ਆਈ ਹੈ ਉਹ ਤੇ ਇਹਨੂੰ ਪੂਰਨ ਨੂੰ ਮੰਗਣ ਆਈ ਹੈ ਗੋਰਖਨਾਥ ਕੋਲੋਂ ਕਿ ਮੈਨੂੰ ਦੇ ਦੇ। ਉਹ ਅੱਗੇ ਜਾ ਕੇ ਗੱਲ ਕਰੇਗੀ। ਲੇਕਿਨ ਮੈਂ ਸੋਚ ਰਿਹਾ ਸੀ ਕਿ ਤੁਹਾਡੀ ਗੱਲ ਵੀ ਸਹੀ ਹੈ ਤੇ ਉਹ ਮੇਲ ਡੋਮੀਨੇਟਡ ਹੈ ਸਾਰਾ, ਲੇਕਿਨ ਜਿਹੜੀ ਡਿਜ਼ਾਇਰ ਹੈ ਉਹਦੀ ਸੁੰਦਰਾਂ ਦੀ ਕਿ ਮੈਂ ਇਸ ਬੰਦੇ ਨੂੰ ਹਾਸਲ ਕਰ ਲਾਂ ਜਾਂ ਇਹਦੇ ਨਾਲ ਰਵਾਂ, ਜੋ ਵੀ ਹੈ ਉਹ ਤੇ ਜੈਨੂਅਨ ਹੈ। ਕੋਈ ਵੀ ਔਰਤ ਖੂਬਸੂਰਤ ਮਰਦ ਨੂੰ ਦੇਖ ਕੇ ਉਹਦਾ ਦਿਲ ਆਉਂਦਾ ਉਹਦੇ ਤੇ, ਜਾਂ ਮਰਦ ਦਾ ਔਰਤ ਤੇ ਆ ਸਕਦਾ ਹੈ, ਔਰ ਉਹ
ਜਿਹੜੀ ਡਿਜ਼ਾਇਰ ਹੈਗੀ ਹੈ ਉਹਨੂੰ ਲੱਗਦਾ ਹੈ ਕਿ ਮੈਂ ਇਹਨੂੰ ਪੋਜੈਸ ਕਰ ਸਕਨੀ ਆ ਜਾਂ ਮੈਨੂੰ ਮਿਲ ਸਕਦਾ ਹੈ। ਜੋ ਵੀ ਉਹਦੀਆਂ ਹੈ ਨੇ ਡਿਜ਼ਾਇਰ, ਫਿਜ਼ੀਕਲ ਹੈ ਜਾਂ ਲਵ ਹੈ ਜਾਂ ਇਸ਼ਕ ਹੈ, ਜੋ ਵੀ ਹੈ ਤੇ ਉਹ ਜੈਨੂਅਨ ਹੈ। ਜਿਸ ਤਰ੍ਹਾਂ ਤ੍ਰਿੰਜਨ ਨਾਲ ਬੰਦਾ ਨੂੰ ਖਿਆਲ ਅਛਣਾ ਨਾ ਕਿ ਤ੍ਰਿੰਜਨ ਮਰਦ ਕੋਈ ਨਹੀਂ ਆਉਣ ਲੱਗਾ, ਇਸ ਤਰ੍ਹਾਂ ਇਹ ਵੈਰੀ ਇੰਟਰਸਟਿੰਗ। ਹਾਂ, ਮੇਰਾ ਇੱਕੋ ਹੀ ਕਮੈਂਟ ਹੈ ਇੱਥੇ ਕਿ ਜਿਹੜਾ ਯੋਗ ਦਾ ਫਲਸਫਾ ਉਹਦੇ ਵਿੱਚ ਜਿਹੜਾ ਵਾਰਿਸ ਸ਼ਾਹ ਨੇ ਜਤੀ ਸਤੀ ਦਾ ਕਨਸੈਪਟ ਦਿੱਤਾ ਸੀ ਕਿ ਵੱਡੀ ਨੂੰ ਤੂੰ ਆਪਣੀ ਭੈਣ ਜਾਣਨਾ ਤੇ ਵੱਡੀ ਨੂੰ ਮਾਂ ਤੇ ਛੋਟੀ ਨੂੰ ਭੈਣ, ਔਰ ਜਤੀ ਸਤੀ ਕਰਨਾ ਪੈਣਾ। ਤੇ ਉਹਦੇ ਜਵਾਬ 'ਚ ਰਾਂਝਾ ਕਹਿੰਦਾ ਹੈ ਕਿ ਜੇ ਮੈਂ ਇਹੀ ਕਰਨਾ ਸੀ ਤੇ ਮੈਨੂੰ ਤੇਰੇ ਕੋਲ ਆਉਣ ਦੀ ਕੀ ਲੋੜ ਸੀ, ਮੈਂ ਤੇ ਤੇਰੇ ਕੋਲ ਆਇਆ ਹੀ ਤੇ ਤੂੰ ਕਹਿ ਰਿਹਾ ਔਰਤ ਕੋਲ ਨਹੀਂ ਜਾਣਾ। ਸੋ ਮੈਂ ਕਿਹਾ ਜਿਹੜਾ ਮੇਨ ਕਨਸੈਪਟ ਹੈ ਅੰਡਰਲਾਈਨ ਯੋਗ ਦਾ ਉਹਦੇ ਤੇ ਇਹੀ ਹੈ ਕਿ ਜਤੀ ਸਤੀ ਰਹਿਣਾ ਤੁਸੀਂ। ਆਪਣਾ ਅਗਲਾ ਸਰ ਇੱਕ ਸੈਕਿੰਡ, ਮੈਂ ਉਹ ਪੈਰਾ ਪਾ ਦਿੱਤਾ ਜਿਹੜਾ ਡਾਕਟਰ ਸਾਹਿਬ ਜ਼ਿਕਰ ਕਰ ਰਹੇ ਸੀ ਪੰਜਾਬੀ ਵਾਲਾ, ਉਹ ਮੈਂ ਸ਼ਾਹਮੁਖੀ 'ਚ ਕਰਕੇ ਗਰੁੱਪ ਤੇ ਪਾ ਦਿੱਤਾ WhatsApp ਤੇ, ਉਹ ਵੀ ਕਰ ਲਈਏ ਨਾਲ ਦੀ ਨਾਲ। ਅੱਛਾ, ਗਰੁੱਪ 'ਚ ਤੁਸੀਂ? ਮੈਂ WhatsApp ਤੇ ਪਾਇਆ, ਮੈਂ ਪੜ੍ਹਨਾ ਵਾ ਜੀ ਉਹਨੂੰ। ਹਾਂਜੀ, ਮੈਂ ਕਰਤਾ ਹੈ ਜੀ, ਉਹਦੇ ਸ਼ਾਹਮੁਖੀ 'ਚ ਪਾ ਦਿੱਤਾ ਜੀ। ਠੀਕ, ਬਹੁਤ ਅੱਛਾ ਕੀਤਾ ਜੀ। ਸ਼ਾਹਮੁਖੀ 'ਚ ਵੀ ਵੈਸੇ ਅੱਛਾ ਹਾਂਜੀ ਠੀਕ ਹੈ। ਹਾਈ ਅਲਫ ਆਖਦੇ ਸੁਰਤ ਹੈ ਰਿਸਕ ਅੱਧਾ, ਜੇਕਰ ਆਪ ਕਿਸੇ ਨੂੰ ਰੱਬ ਦੇਵੇ। ਅਲਫ ਆਖਦੇ ਸੁਰਤ ਹੈ ਰਿਸਕ ਅੱਧਾ। ਕੌਨਸ਼ੀਅਸਨੈਸ ਜਿਹੜੀ ਹੈ ਨਾ, ਉਹਨੇ ਕਿਹਾ ਕਿ ਉਹ ਵੀ ਅੱਧਾ ਰਿਸਕ। ਸਾਡੇ ਲਿਖਿਆ ਸੂਰਤ, ਮਤਲਬ ਤੁਹਾਡਾ ਫੇਸ਼ੀਅਲ ਬਿਊਟੀ। ਅੱਛਾ, ਫੇਸ਼ੀਅਲ ਬਿਊਟੀ, ਸੂਰਤ ਉਹ ਵੀ ਅੱਧਾ ਰਿਸਕ ਹੈ ਜੇਕਰ ਆਪ ਕਿਸੇ ਨੂੰ ਰੱਬ ਦੇਵੇ। ਸੂਰਤ ਵੰਦ ਜੇ ਕਿਸੇ ਦੇ ਵੱਲ ਵੇਖੇ, ਸਭ ਕੋਈ ਬੁਲਾਉਂਦਾ ਹੈ ਹੱਸ ਕੇ ਵੇ। ਮਾਰੇ ਸੂਰਤਾਂ ਦੇ ਮਰ ਗਏ ਆਸ਼ਿਕ, ਨਹੀਂ ਹੁਸਨ ਦਾ ਦਰਦ ਫਰਾਕ ਇਵੇਂ। ਕਾਦਰ ਯਾਰ ਪਰਵਾਹ ਕੀ ਸੋਹਣਿਆਂ ਨੂੰ, ਜਿਨ੍ਹਾਂ ਹੁਸਨ ਦੀ ਮੰਗੀ ਮੁਰਾਦ ਲੇਵੇ। ਥੋੜਾ ਜਿਹਾ ਮੈਨੂੰ ਸ਼ੱਕ ਜਿਹਾ ਪੈ ਰਿਹਾ ਕਿ ਸ਼ਾਇਦ ਜੈਨੂਅਨ ਨਾ ਹੋਵੇ ਇਹ ਬੰਦ, ਲੇਕਿਨ ਅਸੀਂ ਤਸ਼ਰੀਹ ਕਰ ਲੈਂਦੇ ਹਾਂ। ਸੂਰਤ ਜਿਹੜੀ ਹੈ, ਜਿਵੇਂ ਅਸੀਂ ਸਾਡੀ ਸ਼ਾਇਰੀ ਮੁਸਲਸਲ ਚੱਲ ਰਹੀ ਹੈ। ਸੂਰਤ ਜਿਹੜਾ ਇਸ਼ਕ ਜਿਹੜਾ ਹੈ ਮੁਸਲਸਲ, ਸੂਰਤ ਜਿਹੜੀ ਹੈ ਉਹ ਖਾਲੀ ਐਪਰੈਂਸ ਨਹੀਂ ਹੈ ਕਿ ਜੋ ਨਜ਼ਰ ਆ ਰਿਹਾ ਨੂੰ ਅਪੀਅਰੈਂਸ 'ਚ ਨਜ਼ਰ ਆ ਰਿਹਾ, ਉਹ ਨਹੀਂ ਹੈ। ਰਾਂਝੇ ਦੀ ਵੀ ਜਿਹੜੀ ਹੈ ਨਾ, ਰਾਂਝੇ 'ਚ ਇੱਕ ਬੜਾ ਇੱਕ ਖਾਸ ਤਰ੍ਹਾਂ ਦੀ ਉਹਦੇ ਚਿਹਰੇ ਤੇ ਇੱਕ ਰੌਣਕ ਹੈਗੀ ਹੈ, ਇੱਕ ਜਿਹੜਾ ਇੱਕ ਨੂਰ ਜਿਹਾ, ਇੱਕ ਤੈਜ ਜਿਹਾ ਉਹਦੇ ਤੇ। ਔਰ ਵੰਸਰੀ ਤੇ ਵਜਾਉਂਦਾ ਹੀ ਹੈ ਵੰਜਲੀ, ਲੇਕਿਨ ਵੈਸੇ ਵੀ ਲੋਕੀ ਦੇਖ ਕੇ ਉਹਦੇ ਵੱਲ ਜਿਹੜੇ ਨੇ ਜਾਂਦੇ ਨੇ। ਔਰ ਕੀ ਹੈ ਉਹਦੇ 'ਚ, ਉਹ ਸਿਰਫ ਜ਼ਾਹਰ ਹੈ ਕਿ ਉਹ ਸ਼ਕਲ ਨਹੀਂ ਹੈ, ਕੋਈ ਉਹਦੇ ਆਪਣੇ ਅੰਦਰ ਦੀ ਵੀ ਕੋਈ ਸਪਿਰਿਚੁਅਲ ਗੱਲ ਵੀ ਹੈ। ਤੇ ਬਿਊਟੀ ਜਿਹੜੀ ਹੈ ਜਾਂ ਹੁਸਨ ਜਿਹੜਾ ਹੈ, ਉਹਦੀ ਗੱਲ ਕਰ ਰਹੇ ਨੇ ਇੱਥੇ ਕਿ ਉਹ ਵੀ ਜਿਹੜਾ ਹੈ ਬੰਦੇ ਨੂੰ ਰਜਾ ਦਿੰਦਾ ਹੈ। ਉਹ ਵੀ ਅੱਧਾ ਰਿਜ਼ਕ ਹੈ। ਉਹ ਵੀ ਬੰਦਾ ਕਿਸੇ ਖੂਬਸੂਰਤ ਦੇਖ ਕੇ, ਔਰਤਾਂ ਨੂੰ ਖਾਸ ਤੌਰ ਤੇ ਮਰਦ ਦੇਖ ਕੇ ਤੇ ਵਾਕਈ ਉਹਨਾਂ ਦੇ ਢਿੱਡ ਭਰ ਜਾਂਦਾ ਤੇ ਉਹ ਉਹਨਾਂ ਨੂੰ ਰਜਾ ਦਿੰਦਾ। ਆਪ ਅਗਰ ਰੱਬ ਆਪ ਦੇਵੇ, ਯਾਨੀ ਕਿ ਰੱਬ ਨੇ ਅਗਰ ਉਹਨੂੰ ਗਿਫਟਡ ਕੀਤਾ ਹੈ, ਔਰ ਹਰ ਕੋਈ ਉਹਨੂੰ ਹੱਸ ਕੇ ਬੁਲਾਉਂਦਾ ਹੈ ਜਿਹੜਾ ਸੋਹਣਾ ਹੁੰਦਾ ਹੈ। ਔਰ ਮਾਰੇ ਸੂਰਤਾਂ ਦੇ ਮਰ ਗਏ ਆਸ਼ਿਕ, ਸੂਰਤਾਂ ਦੇ ਉੱਤੇ ਵੀ ਆਸ਼ਿਕ ਮਰ ਗਏ, ਜਿਵੇਂ ਸੋਹਣੀ ਮਹੀਵਾਲ ਦੀ ਕਹਾਣੀ ਹੈ। ਔਰ ਉਹਦੀ ਸ਼ੀਰੀਂ ਫਰਹਾਦ ਦੀ ਕਹਾਣੀ ਹੈ। ਉਹਨੇ ਦਰਿਆ ਨਹਿਰ ਖੋਦੀ ਔਰ ਪਹੁੰਚਿਆ ਤੇ ਪਾਤਸ਼ਾਹ ਨੇ ਕਿਹਾ ਨਹੀਂ ਉਹ ਤੇ ਮਰ ਗਈ ਹੈ, ਤੇ ਉਹ ਫਿਰ ਉਹਨੇ ਆਪਣੇ ਆਪ 'ਚ ਉਹੀ ਜਿਹੜਾ ਸੀ ਤੀਸਾ ਜਿਹਦੇ ਨਾਲ ਉਹ ਖੋਦ ਰਿਹਾ ਸੀ, ਸੁਸਾਈਡ ਕਰ ਲਈ। ਤੇ ਉਹ ਇਸ ਤਰ੍ਹਾਂ ਦੀ ਕੋਈ ਗੱਲਾਂ ਮੇਰੇ ਜ਼ਿਹਨ 'ਚ ਆਉਂਦੀਆਂ। ਹੋਰ ਕੋਈ ਦੋਸਤ ਕਰਨਾ ਚਾਹੋ? ਆਪਣੇ ਅਮਰਜੀਤ ਜੀ, ਤੁਸੀਂ ਪੜ੍ਹਿਆ ਇਸ ਨੂੰ, ਤੁਸੀਂ ਮੈਂਸ਼ਨ ਵੀ ਕੀਤਾ। ਹਾਂਜੀ, ਮੈਨੂੰ ਬੜਾ ਚੰਗਾ ਲੱਗਾ, ਕਿਉਂਕਿ ਪਤਾ ਨਹੀਂ ਕਿ ਉਹਦਾ ਰੀਅਲ ਆਪਣਾ ਹੈ ਕਾਦਰ ਯਾਦ ਦਾ ਜਾਂ ਕੋਈ ਰਲਾ
ਰਲਾਵਟ ਹੈ ਕੋਈ, ਪਰ मीनिंगफुल है। कलाम शायर के सूरत ਜਾਂ ਬਿਊਟੀ ਇੱਕ ਕਿਸਮ ਦਾ ਅੱਧਾ ਰਿਜ਼ਕ ਹੈ। ਫਿਜ਼ੀਕਲ ਬਿਊਟੀ ਜਿਹੜੀ ਆ, ਰਿਜ਼ਕ ਦਾ ਮਤਲਬ ਇਹ ਨਹੀਂ ਕਿ ਸਿਰਫ ਦਾਲ ਰੋਟੀ ਤੇ ਮਟੀਰੀਅਲਿਸਟਿਕ ਚੀਜ਼ਾਂ। ਰਿਜ਼ਕ ਦਾ ਮਤਲਬ ਇਹ ਵੀ ਆ ਜਿਹੜਾ ਕਿ ਦੂਸਰਾ ਅੱਧ ਹੈਗਾ ਕਿ ਗਿਆਨ, ਨੌਲੇਜ, ਤੁਹਾਡੀ ਰੂਹਾਨੀ ਡਿਵੈਲਪਮੈਂਟ ਜਿਹੜੀ ਕਿ ਤੁਸੀਂ ਖੁਦ ਕ੍ਰੀਏਟ ਕਰਦੇ ਹੋ। ਸਬਰ, ਸਾਰਾ ਨੂਰ ਜਿਹੜਾ ਤੁਹਾਡੀ ਰੂਹ ਦੇ ਵਿੱਚ ਆਉਂਦਾ, ਉਹ ਸੈਲਫ ਕ੍ਰੀਏਟਡ। ਪਹਿਲਾ ਜਿਹੜਾ ਰਿਜ਼ਕ ਅੱਧਾ ਹੈਗਾ, ਜਿਹੜਾ ਰੱਬ ਨੇ ਦਿੱਤਾ, ਬਿਊਟੀ ਦਿੱਤੀ ਹੈ, ਉਹ ਅੱਧਾ ਸਿਰਫ, ਕੰਪਲੀਟ ਨਹੀਂ ਰਿਜ਼ਕ। ਦੂਸਰਾ ਜਿਹੜਾ ਤੁਸੀਂ ਆਪ ਕ੍ਰੀਏਟ ਕਰਨਾ। ਔਰ ਬਿਊਟੀ ਦੀ ਤੁਸੀਂ ਕੀਮਤ ਲਾਓ ਸੁਸਾਇਟੀ ਦੇ ਵਿੱਚ ਇੰਨੀ ਜ਼ਿਆਦਾ ਕਿ ਅੱਜ ਕੱਲ੍ਹ ਦੀ ਮਾਡਰਨ ਸੁਸਾਇਟੀ ਦੇ ਵਿੱਚ ਤੁਸੀਂ ਸੋਹਣੇ ਹੋ, ਚਿਹਰਾ ਸੂਰਤ ਸੋਹਣੀ ਆ, ਤੇ ਤੁਹਾਡਾ ਅੱਧਾ ਕੰਮ ਤਾਂ ਆਪਣੇ ਆਪ ਹੀ ਹੋ ਜਾਂਦਾ। ਨੌਕਰੀ ਦੀ ਇੰਟਰਵਿਊ ਲਈ ਜਾਂਦੇ ਹੋ ਤੇ ਤੁਹਾਨੂੰ ਰੱਖ ਲੈਂਦੇ ਆ। ਔਨ ਦਾ ਆਪੋਜ਼ਿਟ ਸਾਈਡ ਜਿਹੜੇ ਵਿਚਾਰੇ ਬਦਸੂਰਤ, ਹੈਂਡੀਕੈਪਡ ਹੈ, ਉਹਨਾਂ ਨੂੰ ਡਰਾਬੈਕ ਵੀ ਉਨਾ ਹੀ ਆ। ਉਹਨਾਂ ਦੀ ਮਤਲਬ ਇੰਨੀ ਹਾਲਤ ਮਾੜੀ ਹੁੰਦੀ ਆ ਕਿ ਉਹਨੂੰ ਪਿਛਲੀ ਲਾਈਨ 'ਚ ਲਾ ਦਿੰਦੇ ਨੇ। ਸੋ ਬਿਊਟੀ ਜਿਹੜੀ ਆ ਆਟੋਮੈਟਿਕਲੀ ਇਟ ਇਜ਼ ਟਾਈਡ ਟੂ ਦ ਸੋਸ਼ਲ ਵੈਲਿਊਜ਼ ਜਾਂ ਸੁਸਾਇਟੀ ਦੇ ਵਿੱਚ ਸਟੇਟਸ ਦੇ ਨਾਲ ਕਨੈਕਟਡ ਹੈ ਬਿਊਟੀ। ਸੋ ਭਾਵੇਂ ਕਿਸੇ ਨੂੰ ਪਤਾ ਹੋਵੇ ਜਾਂ ਨਹੀਂ ਹੋਵੇ, ਜਿਹੜਾ ਆਲਰੇਡੀ ਬਿਊਟੀਫੁਲ ਜੰਮਿਆ, ਸੁਸਾਇਟੀ ਦੇ ਵਿੱਚ ਉਸ ਦੀ ਵੈਲਿਊ ਆਲਰੇਡੀ ਬਹੁਤ ਜ਼ਿਆਦਾ। ਫਾਰ ਐਗਜ਼ਾਮਪਲ ਦੂਸਰੇ ਜਿਹੜੇ ਵਿਕਟੋਰੀਅਨ ਏਜ ਦੇ ਵਿੱਚ ਪੇਲ ਸਕਿਨ ਜਾਂ ਆਈਵਰੀ ਸਕਿਨ ਜਾਂ ਸੰਗਮਰਮਰੀ ਸਕਿਨ ਹੋਣੀ, ਆਲਰੇਡੀ ਸਮਝਦੇ ਨੇ ਲੋਕ ਕਿ ਉਹਨਾਂ ਦੀ ਸੁਸਾਇਟੀ ਦੇ ਵਿੱਚ ਵੈਲਿਊ ਬਹੁਤ ਹੈ। ਕਿਉਂਕਿ ਨਾ ਤੇ ਉਹਨਾਂ ਲੋਕਾਂ ਨੇ ਕੋਈ ਕਹਿੰਦੇ ਆ ਕੰਮ ਕਰਨਾ, ਤੇ ਨਾ ਸਨ 'ਚ ਐਕਸਪੋਜ਼ ਹੋਏ, ਤੇ ਨਾ ਹਾਰਡ ਵਰਕ ਹੋਏ। ਬਿਊਟੀ ਇਜ਼ ਅ ਰਿਫਲੈਕਸ਼ਨ ਕਿ ਇਹ ਬੜੇ ਪਹੁੰਚੇ ਬੰਦੇ ਨੇ, ਰਾਇਲ ਫੈਮਿਲੀ ਨੂੰ ਬਿਲੋਂਗ ਕਰਦੇ ਨੇ। ਔਰ ਤੁਸੀਂ ਇਹ ਵੀ ਤਾਂ ਦੇਖੋ, ਵੱਡੇ ਵੱਡੇ ਨੇਲਸ ਰੱਖਣੇ ਜਿਹੜੇ, ਉਹਨਾਂ ਦੀ ਵੈਲਿਊ ਵੀ ਇਹੀ ਹੈ ਕਿ ਇਹਨਾਂ ਨੇ ਕਿ ਸੁਸਾਇਟੀ ਵਿੱਚ ਹਾਰਡ ਵਰਕ ਨਹੀਂ ਕੀਤਾ, ਇਹ ਰਾਇਲ ਬੰਦੇ ਨੇ। ਛੋਟੇ ਛੋਟੇ ਪੈਰ, ਜਾਂ ਜਿੱਦਾਂ ਕਹਿੰਦੇ ਨੇ ਕਿ ਪੈਰ ਵੱਡੇ ਗਵਾਰਾਂ ਦੇ ਤੇ ਸਿਰ ਵੱਡੇ ਸਰਦਾਰਾਂ ਦੇ, ਫਿਜ਼ੀਕਲ ਫੀਚਰਸ ਦੀ ਸੁਸਾਇਟੀ ਵਿੱਚ ਆਲਰੇਡੀ ਇਨਗ੍ਰੇਨਡ ਵੈਲਿਊ ਹੈਗੀ ਆ। ਸੋ ਇਹ ਤਾਂ ਰੱਬ ਨੇ ਦਿੱਤੀ ਆ, ਪਰ ਇਹਦੇ ਨਾਲ ਕਨੈਕਟਡ ਹੈ ਕਿ ਸੁਸਾਇਟੀ ਦੇ ਵਿੱਚ ਬਿਊਟੀ ਦੀ ਕੀ ਵੈਲਿਊ ਹੈ। ਮੈਂ ਇਸ ਹਿਸਾਬ ਨਾਲ ਦੇਖ ਰਿਹਾ ਸੀ, ਇਹ ਸੁਸਾਇਟੀ ਦੀ ਵੈਲਿਊ ਦੇ ਨਾਲ, ਰੱਬ ਦੀ ਦਿੱਤੀ ਬਿਊਟੀ, ਔਰ ਦੂਸਰੇ ਆਪਣੀ ਕਮਾਈ ਹੋਈ ਤੁਹਾਡੀ ਦੂਸਰੀ ਬਿਊਟੀ ਜਿਹੜੀ ਆ, ਦੂਸਰਾ ਰਿਜ਼ਕ ਹੈ ਜਿਹੜਾ ਤੁਸੀਂ ਆਪ ਕੀਤਾ। ਇਹਨਾਂ ਤਿੰਨਾਂ ਵਿੱਚ ਮੈਂ ਫਰਕ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਮਿਹਰਬਾਨੀ। ਠੀਕ ਹੈ। ਮੈਂ ਦੇਖਣਾ ਪਿਆ ਸਾਂ ਕਿ ਜਿਵੇਂ ਬਿਲਕੁਲ ਇਹੀ ਗੱਲ ਜੋ ਉਹਨਾਂ ਨੇ ਕੀਤੀ ਹੈ, ਇਹਨੂੰ ਹਾਈਲਾਈਟ ਕੀਤਾ ਵਾਰਿਸ ਸ਼ਾਹ ਨੇ, ਕਿ ਉਹ ਮਾਰਨ ਆਉਂਦੀ ਹੈ ਰਾਂਝੇ ਨੂੰ, ਤੇ ਜੋ ਹੀ ਰਾਂਝਾ ਆਪਣੀ ਸ਼ਕਲ ਵਿਖਾਉਂਦਾ ਹੈ, ਉਹ ਉਸੇ ਵੇਲੇ ਉਹਦੀ ਪੈਰੀ ਡਿੱਗ ਪੈਂਦੀ ਹੈ। ਯਾਨੀ ਕਿ ਜਿਹੜੀ ਫਿਜ਼ੀਕਲ ਬਿਊਟੀ ਹੈ, ਉਹ ਇਸ਼ਕ ਦੀ ਪਹਿਲੀ ਸੀੜੀ ਹੈ ਜਾਂ ਪਹਿਲੀ ਸਟੈਪ ਹੈ। ਜਿਵੇਂ ਉਹ ਕਹਿੰਦਾ ਨਾ, ਕਰਕੇ ਮਾਰੋ ਵੀ ਮਾਰ ਤੇ ਪਕੜ ਚਮਕਾ, ਪਰੀ ਆਦਮੀ ਤੇ ਕਹਿਰਵਾਨ ਹੋਈ। ਮਾਰਨ ਲਈ ਜੋ ਹੀ ਰਾਂਝਾ ਆਪਣਾ ਮੂੰਹ ਖਾਂਦਾ, ਤੇ ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਤੇ ਹੀਰ ਹੱਸ ਕੇ ਤੇ ਮਿਹਰਬਾਨ। ਠੀਕ ਹੈ, ਉਹ 60 ਸਹੇਲੀਆਂ ਲੈ ਕੇ ਆਈ ਹੈ ਮਾਰਨ ਵਾਸਤੇ, ਤੇ ਉਹਦਾ ਸੋਹਣਾ ਚਿਹਰਾ ਦੇਖ ਕੇ ਤੇ ਉਹ ਉਸੇ ਵੇਲੇ ਹੀ ਕੁਰਬਾਨ ਹੋ ਜਾਂਦੀ ਹੈ। ਐਸੀ ਚੀਜ਼ ਨੂੰ ਹਾਈਲਾਈਟ ਕੀਤਾ ਉਹਦੇ ਚ ਉਹਨੇ, ਜਦੋਂ ਗੁਰੂ ਨਾਥ ਜਿਹੜਾ ਹੀਰ ਵਾਰਿਸ ਸ਼ਾਹ ਦੇ ਚ, ਕਿ ਉਹ ਸਾਰੇ ਚੇਲਿਆਂ ਨੂੰ ਛੱਡ ਕੇ ਸਭ ਤੋਂ ਸੋਹਣੇ ਚੇਲੇ ਨੂੰ ਯੋਗ ਦਿੰਦਾ, ਤੇ ਸਾਰੇ ਚੇਲੇ ਕਹਿੰਦੇ ਆ ਤੇ ਡਿਸਕ੍ਰਿਮੀਨੇਸ਼ਨ ਹੈ ਕਿ ਤੂੰ ਐਸੇ ਤੇ ਯੋਗ ਦਿੰਦਾ ਕਿ ਉਹ ਸਭ ਤੋਂ ਸੋਹਣਾ ਹੈ। ਸੋ ਇਟ ਇਜ਼ ਅ ਰਿਐਲਿਟੀ ਇਨਗ੍ਰੇਨਡ ਇਨ ਆਵਰ, ਆਈ ਥਿੰਕ, ਕੌਨਸ਼ੀਅਸਨੈਸ, ਔਰ ਸਬਕੌਨਸ਼ੀਅਸ ਦੇ ਵਿੱਚ ਵੀ ਸਾਡੀ ਹੈ ਇਨਗ੍ਰੇਨਡ ਹੈਗੀ ਹੈ ਕਿ ਜਿਹੜਾ ਹਰ ਇਸ਼ਕ ਦਾ ਜਿਹੜਾ ਪਹਿਲਾ ਸਟੈਪ ਹੈ ਉਹ ਐਕਸਟਰਨਲ ਬਿਊਟੀ ਹੀ ਹੈਗੀ ਹੈ। ਔਰ that's all I wanted to highlight. ਪਰ ਇੱਕ ਟ੍ਰੈਡੀਸ਼ਨ ਵੀ ਥਿਆ ਨਾ ਜੀ, ਕਿ ਅਸਾਂ ਇਹ ਵੀ ਸਮਝਦੇ ਹਾਂ ਕਿ ਜਿਹੜੀ ਖੂਬਸੂਰਤੀ ਨਹੀਂ ਜਾਂ ਸਿਫਤੀ, ਉਹ ਖੁਦਾ ਨਹੀਂ ਸਿਫਤੀ। ਪਰਫੈਕਸ਼ਨ ਜਾਂ ਬਿਊਟੀ, ਪਰਫੈਕਟ ਬਿਊਟੀ ਜਿਹੜੀ ਹੈ ਨਾ, ਖੁਦਾ ਨਹੀਂ ਸਿਫਤੀ। ਤੇ ਉਹ ਇੱਕ ਦਰ ਬਣੀ ਗਸ਼ਨਾ, ਇੱਕ ਰਾਹ ਬਣੀ ਗਸ਼ਨਾ, ਖੁਦਾ ਨੀ ਜਾਂ ਉੱਪਰ ਵਾਲੇ ਨੀ ਤਾਰੀਫ ਨਾ ਕਿਆ ਕਿ ਉਹ ਦੇਣਾ। ਸੋ ਇੱਕ ਉਸਦਾ ਇਹ ਪਹਿਲੂ ਵੀ ਥਿਆ ਨਾ ਕਿ ਅਸਾਂ ਨੇ ਲਿਟਰੇਚਰ ਵਿੱਚ
ਬਿਊਟੀ ਜਾਂ ਖੂਬਸੂਰਤੀ ਜਾਂ ਹੁਸਨ ਜਿਹੜਾ ਆ ਉਹ that becomes the first step towards spiritual depth as well. ਹਾਂਜੀ ਹਾਂਜੀ ਮਦੀਆ ਜੀ ਦੱਸੋ ਤੁਸੀਂ। No, I don't want to add anything. That's okay. I just find it fascinating कि ये हमारे this band is not in our book. Yes. So I was looking at the previous ones. There is one where there is an alif and a ye. So I was like, wo tradition continue kare? Yeah, I don't know. Like that was my only thing. ਚਲੋ ਜੀ ਅਸੀਂ ਅਗਲਾ ਬੰਦ ਕਰਨੇ ਆ। ਬੜੀ ਅੱਛੀ ਹੋ ਗਈ ਗੱਲਬਾਤ। ਇਹ ਬੰਦ ਅਸੀਂ ਮਿਸ ਕਰ ਰਹੇ ਸੀ, ਸਾਡੇ ਚ ਨਹੀਂ ਸੀ ਤੇ ਚਲੋ ਆ ਗਿਆ। ਅਲਫ ਆਇਆ ਜੋਗੀ ਸਭ ਵੇਖਣੇ ਨੂੰ, ਬੈਠੇ ਚਾਰ ਚਫੇਰਿਓਂ ਗੱਤ ਘੇਰਾ। ਰਾਣੀ ਸੁੰਦਰਾ ਮੁਖ ਤੋਂ ਲਾ ਪੜਦਾ, ਸਭਨਾ ਵੱਲ ਦੀਦਾਰ ਦੇ ਫੇਰਾ। ਗੁਰੂ ਨਾਥ ਤੇ ਪੂਰਨ ਰਹੇ ਸਾਬਤ, ਹੋਰ ਡੋਲਿਆ ਸੱਧਾਂ ਦਾ ਸਭ ਡੇਰਾ। ਕਾਦਰ ਯਾਰ ਗੁਰੂ ਤਰਸਵਾਨ ਹੋਇਆ, ਮੰਗ ਲੈ ਜੋ ਰਾਣੀਏ ਜੀਉ ਤੇਰਾ। ਬੜਾ ਮਜ਼ੇਦਾਰ ਹੈ ਬੰਦ ਜੀ। ਅਲਫ ਆਇਆ ਜੋਗੀ ਸਭ ਵੇਖਣੇ ਨੂੰ, ਬੈਠੇ ਚਾਰ ਚਫੇਰਿਓਂ ਗੱਤ ਘੇਰਾ। ਜਦੋਂ ਜੋਗੀ ਆਇਆ ਉੱਥੇ ਐਂਟਰ ਹੋਇਆ ਟਿੱਲਾ ਜੋਗੀਆਂ ਦੇ ਵਿੱਚ, ਤੇ ਸਾਰੇ ਚੇਲੇ ਜਿਹੜੇ ਨੇ ਉਹ ਸਾਰੇ ਜੋਗੀ ਉੱਥੇ ਘੇਰਾ ਗੱਤ ਕੇ ਇਕੱਠੇ ਹੋ ਗਏ। ਰਾਣੀ ਸੁੰਦਰਾ ਨੇ ਮੁਖ ਤੋਂ ਪਰਦਾ ਲਾਇਆ, ਸਭਨਾ ਵੱਲ ਦੀਦਾਰ ਦਾ ਦੇ ਫੇਰਾ। ਔਰ ਫੇਰਾ ਦੇ ਕੇ ਉਹਨੇ ਆਉਂ ਘੁੰਮ ਕੇ ਆਪਣਾ ਦਰਸ਼ਨ ਜਿਹੜਾ ਹੈ ਉਹ ਦਿੱਤਾ ਹੈ, ਦੀਦਾਰ ਕਰਾਇਆ ਸਾਰਿਆਂ ਨੂੰ। ਇਹ ਵੀ ਤੇ ਵੀ ਗੱਲ ਹੋਣੀ ਚਾਹੀਦੀ, ਕੀ ਮਤਲਬ ਹੈ ਇਹਦਾ? ਦੀਦਾਰ ਜਿਹੜਾ ਹੈ ਇਹ ਵੀ ਸਾਡੇ ਮਟੀਰੀਅਲਿਸਟਿਕ ਵੀ ਹੈ। ਬਾਦਸ਼ਾਹ ਜਰੋਕਿਆਂ 'ਚ ਬੈਠ ਕੇ, ਦੀਵਾਨੇ ਆਮ ਦੀਵਾਨੇ ਖਾਸ 'ਚ ਬੈਠ ਕੇ ਲਾਹੌਰ ਦੇ ਸ਼ਾਹੀ ਕਿਲੇ 'ਚ ਦਰਸ਼ਨ ਦਿੰਦੇ ਸੀ। ਬਾਦਸ਼ਾਹ ਦਾ ਅਕਬਰ ਬਾਦਸ਼ਾਹ ਦਰਸ਼ਨ ਦਿੰਦਾ ਹੁੰਦਾ ਸੀ। ਔਰ ਦਰਸ਼ਨ ਜਿਹੜਾ ਹੈ ਸੂਫੀਆਂ ਨੇ ਵੀ ਇਹਦੇ ਸੂਫੀਆਂ 'ਚ ਵੀ ਆਇਆ। ਕਦੀ ਤਾਂ ਦਰਸ ਖਾਲ ਪਿਆਰਿਆ, ਸ਼ਾਹ ਹੁਸੈਨ ਦੀ ਲਾਈਨ ਹੈ ਇੱਕ ਉਹਦੀ ਕਾਫੀ 'ਚ। ਔਰ ਦੀਦਾਰ ਕਰਾਣਾ, ਦਰਸ਼ਨ ਦੇਣਾ। ਜਦੋਂ ਉਹਨੇ ਦੀਦਾਰ ਕਰਾਇਆ, ਲੋਕਾਂ ਨੇ ਉਹਨੂੰ ਵੇਖਿਆ, ਜੋਗੀਆਂ ਨੇ, ਤੇ ਪੂਰਨ ਭਗਤ ਤੇ ਜਿਹੜੇ ਨਾਥ ਨੇ ਉਹ ਸਾਬਤ ਰਹੇ ਨੇ। ਸਾਬਤ ਤੋਂ ਮਤਲਬ ਹੈ ਬੜਾ ਪਾਵਰਫੁਲ ਲਫ਼ਜ਼ ਹੈ। ਇਹਦਾ ਮਤਲਬ ਜ਼ਾਹਰ ਹੈ ਇੱਕ ਤੇ ਹੈਗਾ ਕਿ ਸੈਟਲਡ ਰਹੇ ਨੇ, ਫਿਕਸ ਰਹੇ ਨੇ, ਸਟੇਬਲ ਰਹੇ ਨੇ, ਸਟੈਡਫਾਸਟ ਰਹੇ ਨੇ, ਫਰਮ ਰਹੇ ਨੇ। ਹੋਰ ਵੀ ਇਹਦੇ ਕਈ ਮਾਇਨੇ ਨੇ, ਸਰਟਨ, ਟਰੂ, ਰਾਈਟ, ਕਰੈਕਟ, ਜਸਟ, ਪ੍ਰੋਪਰ, ਸਬਸਿਸਟਿੰਗ, ਲਾਸਟਿੰਗ, ਐਂਡਿਓਰਿੰਗ। ਇਹ ਵੀ ਸਾਬਤ ਹੈ। ਰਿਮੇਨਿੰਗ, ਫਿਕਸਡ, ਸਟੇਸ਼ਨਰੀ, ਉਹ ਸਾਬਤ ਰਹੇ ਨੇ, ਸਾਬਤ ਕਦਮ ਰਹੇ ਨੇ। ਹੋਰ ਡੋਲਿਆ ਸੱਦਾਂ ਦਾ ਸਭ ਡੇਰਾ। ਡੋਲਿਆ ਮੈਨੇ ਉਹ ਡੋਲ ਗਏ ਨੇ, ਵੇਵਰਡ ਹੋ ਗਏ ਨੇ। ਔਰ ਡੋਲਣਾ ਤੋਂ ਬਣਿਆ ਟੂ ਸਵਿੰਗ, oscillate, rock, roll, sway from side to side, to shake, move, stir, roam, wander, ramble, ਇੱਥੋਂ ਤੱਕ ਜਾਂਦਾ ਇਹਦਾ ਮਤਲਬ। ਉਹ ਸਾਬਤ ਨਹੀਂ ਰਹੇ। ਸੱਦ ਜਿਹੜੇ ਸਨ ਉਹ ਸਾਬਤ ਨਹੀਂ ਰਹੇ। ਸੱਦ ਜਿਹੜਾ ਹੈ ਜਾਂ ਸੱਦਾਂ ਜਿਹੜਾ ਇਹ ਵੀ ਬੜਾ ਸੱਦ ਤੋਂ ਹੀ ਬਣਿਆ। ਇਹ ਲਫ਼ਜ਼ ਜਿਹੜਾ ਹੈ, a semi divine being supposed to be of great purity and holiness and said to be specially characterized by the 8 ਸਾਧੀਜ਼। 8 ਸਾਧੀਜ਼ ਮੇਰੇ ਬੈਠਣ ਦੇ ਸ਼ਾਇਦ ਕੋਈ ਤਰੀਕੇ ਨੇ। ਸਾਧੀਜ਼ ਅਮਰਜੀਤ ਜੀ ਵੀ ਦੱਸਣਗੇ। ਉਹ ਜਿਹੜੇ ਕਰ ਸਕਦੇ ਨੇ, ਜਿਹੜੀਆਂ ਸੁਪਰ ਨੈਚੁਰਲ ਫੈਕਲਟੀਜ਼ ਨੇ,
it inspired a seer, a holy person, a great saint, one who has subjected his will to the eight sadhis. ਇਹ ਸਾਧ ਹੈਗੇ ਨੇ, ਇਹ ਜਿਹੜੇ ਸਿੰਪਲ ਪ੍ਰੈਕਟਿਸ ਕਰਦੇ ਨੇ, affected are one or all of the 5 purposes within ਇਹਨਾਂ ਵਿੱਚ, influence the wealth of gods, the form of the god, society of god, residence in the divine locus, identification with deity and adept in magical or ਬੜਾ ਬਹੁਤ ਹੀ ਇਹਨਾਂ ਦਾ ਬੜਾ ਐਸਟੈਬਲਿਸ਼ਮੈਂਟ ਹੈ ਪੂਰੀ। ਸ਼ਾਹ ਹੁਸੈਨ ਨੇ ਕਾਫੀ ਵਰਤਿਆ ਹੈ ਲਫ਼ਜ਼, ਸਾਧਾਂ ਦੀ ਮੈਂ ਗੋਲੀ ਹੋਸਾਂ, ਗੋਲੀਆਂ ਵਾਲੇ ਕਰਮ ਕਰੇਸਾਂ, ਸਾਧ ਸੰਗਤ ਦੇ ਓਲੇ ਰੰਦੇ, ਬੁੱਧ ਜਿਨ੍ਹਾਂ ਦੀ ਸੂਰੀ, ਖਲਕਤ ਗਈ ਅਧੂਰੀ। ਸਈਦ ਸਾਹਿਬ ਤੁਹਾਨੂੰ ਯਾਦ ਹੋਏਗਾ ਇਹ ਕਾਫੀ। ਤੇ ਉਹ ਜਿਹੜੇ ਸਾਧ ਨੇ, ਜਿਹੜੀਆਂ ਨੇ 8 ਪ੍ਰੈਕਟਿਸ ਕੀਤੀਆਂ ਹੋਈਆਂ ਨੇ, ਐਡੇ ਸਪਿਰਿਚੁਅਲ ਨੇ ਔਰ ਪਤਾ ਨਹੀਂ ਕਿਤੇ ਕਿੱਥੇ ਪਹੁੰਚੇ ਹੋਏ ਨੇ, ਉਹ ਡੋਲ ਗਏ ਨੇ। ਕਾਦਰ ਯਾਰ ਗੁਰੂ ਤਰਸਵਾਨ ਹੋਇਆ, ਤਰਸਵਾਨ ਇਕੱਠਾ ਲਫ਼ਜ਼ ਹੈ, ਉਹਨੂੰ ਜਿਹੜਾ ਹੈ ਉਹਦੇ ਤੇ ਬੜਾ ਜਿਹਾ ਰਹਿਮ ਜਿਹਾ ਆ ਗਿਆ। ਉਹਨਾਂ ਸਾਧੂਆਂ ਤੇ ਨਹੀਂ ਆਇਆ ਉਹਨੂੰ ਰਹਿਮ, ਉਹ ਰਾਣੀ ਦੇ ਉੱਤੇ। ਕਹਿੰਦੀ ਮੰਗ ਲੈ ਜੋ ਰਾਣੀਏ ਜੀਉ ਤੇਰਾ, ਤੂੰ ਜੋ ਤੂੰ ਮੰਗਣਾ ਚਾਹਨੀ ਹੈ ਤੂੰ ਮੰਗ ਲੈ, ਅਸੀਂ ਹਾਜ਼ਰ ਹਾਂ। ਇਹਦਾ ਹੋਰ ਤੇ ਨਹੀਂ ਕੋਈ ਲਫ਼ਜ਼ ਮੇਰਾ ਹਾਲ ਮਿਸ ਕੀਤਾ, ਇਹ ਹੀ ਨੇ। ਤਰਸਵਾਨ ਮੈਨੇ ਕੰਪੈਸ਼ਨੇਟ, ਮਰਸੀਫੁਲ, ਪਿਟੀਫੁਲ, ਇਹ ਮਤਲਬ ਹੈ। ਹਾਂਜੀ ਸਹੀ ਸਾਹਿਬ, ਸਾਧ ਤੇ ਡੋਲ ਗਏ ਨੇ, ਹੁਣ ਪਤਾ ਨਹੀਂ ਅਸੀਂ ਸਾਧ ਆ ਕਿ ਜੋਗੀ ਆ। ਅੱਛਾ, ਇੱਥੇ ਅਸੀਂ ਸਾਧ ਵੀ ਪੜ੍ਹਨੇ ਪਿਆ, ਸਾਧ ਵੀ ਪੜ੍ਹਨੇ ਪਿਆ, ਤੇ ਜਿਹੜਾ ਕਿਤਾਬ ਸਿੱਧਾਂ ਦਾ ਲਿਖਿਆ ਹੈ, ਸਿੱਧ, ਤੇ ਮੈਂ ਜਾ ਰਿਹਾ ਸੀ ਸਿੱਧਾਂ ਲਿਖਿਆ ਉਹ ਠੀਕ ਹੈ, ਸਿੱਧਾਂ ਹੈ, ਮੈਂ ਵੀ ਉਹਦੇ ਤੇ ਸ਼ੱਦ ਪਾਈ ਹੈ, ਨਾਲ ਤੇ ਸ਼ੱਦ ਪਾਈ ਹੈ ਸਿੱਧਾਂ ਤੇ ਸਿੱਧਾਂ ਤੇ। ਹਾਂ ਜੀ ਹਾਂ ਸਹੀ ਹੈ, ਦੱਸੋ ਤੁਸੀਂ। ਮੈਂ ਲੱਗਾ ਸੀ ਇਹ ਜਿਹੜੇ ਸਿੱਧ ਉਹ ਸਨ ਜਿਨ੍ਹਾਂ ਜਿਹੜੇ ਗੁਰੂ ਨਾਨਕ ਹਰੀ ਜਿਨ੍ਹਾਂ ਕੋਲ ਜਾ ਕੇ ਸਿੱਧਾਂ ਨਾਲ ਆਪਣੇ ਡਾਇਲੋਗ ਕਰਦੇ ਸਨ, ਔਨਗੋਇੰਗ ਇਸ਼ੂ ਤੇ ਫਿਲੋਸੋਫੀਕਲ ਜਿਹੜੀ ਇਹਨਾਂ ਦੀ ਥਿੰਕਿੰਗ ਸੀ ਤੇ ਥਾਟ ਪ੍ਰੋਸੈਸ ਸੀ, ਇਹ ਉਸ ਸਿੱਧਾਂ ਦਾ ਉਹ ਗਰੁੱਪ ਨੂੰ ਸ਼ਾਇਦ ਇਸ਼ਾਰਾ ਕਰਦੇ ਪਏ ਨੇ ਕਿ ਇਹ ਉਹਨਾਂ ਦੀ ਲੜੀ ਹੈ, ਉਹਨਾਂ ਸਿੱਧਾਂ ਦੀ। ਇੱਕ ਤੇ ਸੱਧ ਨੇ ਨਾ, ਇੱਕ ਤੇ ਸਾਧ ਨੇ ਤੇ ਇੱਕ ਸਿੱਧਾਂ ਨੇ। ਮੈਂ ਨਾ ਫਰਕ ਕਰਨਾ ਚਾਹ ਰਿਹਾ ਸਾਂ, ਇਸ ਸਿੱਧਾਂ ਦਾ ਮਤਲਬ ਇੱਕ ਸਪੈਸਿਫਿਕ ਗਰੁੱਪ ਹੈ ਗੁਰੂ ਨਾਨਕ ਵਾਲਾ ਜਿਨ੍ਹਾਂ ਕੋਲ ਆ ਕੇ ਗੱਲਾਂ ਕਰਦੇ ਸਨ, ਗੱਲਾਂ ਕਰਦੇ ਸਨ, ਆਪਣਾ ਐਕਸਚੇਂਜ ਕਰਦੇ ਸਨ, ਕਮਿਊਨੀਕੇਸ਼ਨ ਜਾਂ ਡਿਸਕਸ਼ਨ। ਮੈਂ ਜਿਹੜੀ ਡਿਕਸ਼ਨਰੀ ਇਸਤੇਮਾਲ ਕਰਨਾ ਉਹਨੇ ਸਿੱਧ ਲਿਖਿਆ ਹੈ। ਸਿੱਧਾਂ ਜਿਹੜਾ ਜ਼ਾਹਰ ਹੈ ਜਮਾ ਸਿੱਧ ਦੀ, ਤੇ ਸਾਧ ਸਿੱਧ ਸਾਧੂ ਮੇਰਾ ਖਿਆਲ ਹੈ ਮਿਲਿਆ ਜੁਲਿਆ ਆਪਸ 'ਚ ਨਾ, ਕੋਈ ਭੈਣ ਭਰਾ ਹੀ ਨੇ ਸਾਰੇ, ਇੱਕ ਦੂਜੇ ਨਾਲ ਜੁੜੇ ਹੋਏ ਨੇ। ਔਰ ਹੈ ਜਿਹੜੀ ਇਹਨਾਂ ਦੀ ਐਕਚੁਅਲੀ ਜਿਹੜਾ ਹੈ ਨਾ ਐਸਟੈਬਲਿਸ਼ਮੈਂਟ, ਉਹ ਜਿਹੜੀ ਡਿਵਾਈਨ ਐਸਟੈਬਲਿਸ਼ਮੈਂਟ ਹੈ, ਤੁਸੀਂ ਗੁਰੂ ਨਾਨਕ ਦੀ ਕਹਿ ਰਹੇ ਹੋ, ਹੈ ਤੇ ਕਿੱਸਾ ਉਸ ਤੋਂ ਜ਼ਿਆਦਾ ਪੁਰਾਣਾ, ਲੇਕਿਨ ਜ਼ਾਹਰ ਹੈ ਗੁਰੂ ਨਾਨਕ ਨੂੰ ਬਹੁਤ ਇਸ ਤਰ੍ਹਾਂ ਦੇ ਲੋਕ ਮਿਲੇ ਸਨ, ਇਸ ਤਰ੍ਹਾਂ ਦੇ ਮੁਖਤਲਿਫ ਪ੍ਰੈਕਟਿਸ ਕਰਨ ਵਾਲੇ, ਔਰ ਉਹਨਾਂ ਨਾਲ ਮੁਸਲਸਲ ਜਿਹੜਾ ਉਹਨਾਂ ਦੀ ਇੱਕ ਡਾਇਲੋਗ ਹੈ, ਉਹਨਾਂ ਦਾ ਜਿਹੜਾ ਇੱਕ ਚੱਲ ਰਿਹਾ ਪੂਰੇ, ਔਰ ਉਹਦੇ 'ਚ ਰਿਫਲੈਕਟ ਵੀ ਹੁੰਦਾ ਹੈ ਗ੍ਰੰਥ ਦੇ ਵਿੱਚ ਉਹ ਸਾਰੀਆਂ ਚੀਜ਼ਾਂ। ਤੇ ਉਹ ਬੜਾ ਅੱਛਾ ਹੈ ਵੈਸੇ, ਗੁਰੂ ਨਾਨਕ ਜੀ ਨੇ ਸਾਰੇ ਲੋਕ ਇੰਟਰੋਡਿਊਸ ਕਰਾ ਦਿੱਤੇ ਕਿ ਇਸ ਤਰ੍ਹਾਂ ਦੇ ਲੋਕ ਉੱਥੇ ਅਵੇਲੇਬਲ ਸਨ, ਮਿਲ ਰਹੇ ਸਨ। ਲੇਕਿਨ ਇਹ ਟਿੱਲਾ ਜੋਗੀਆਂ ਬੈਠੇ ਨੇ ਜਿਹੜੇ ਸਾਧ ਨੇ, ਸਿੱਧ ਜਿਹੜੇ ਨੇ, ਤੇ ਜ਼ਾਹਰ ਹੈ ਇਹਨਾਂ ਦੀ ਕੋਈ ਐਸਟੈਬਲਿਸ਼ਮੈਂਟ ਹੈਗੀ ਹੈ, ਹਾਇਰਾਰਕੀ ਵੀ ਹੋਏਗੀ ਇਹਨਾਂ ਦੀ। ਠੀਕ ਜੀ, ਥੈਂਕ ਯੂ। ਮੈਂ ਨਾਲ ਡੋਲ ਗਏ ਨੇ ਉਹ। ਹਾਂਜੀ ਸਰ, ਮੈਂ ਇੱਥੇ ਇਹ ਕਹਿਣਾ ਚਾਹੂੰਗਾ ਕਿ ਈਵਨ ਗੁਰੂ ਗੋਰਖਨਾਥ ਜੀ ਡੋਲ ਗਏ ਨੇ ਕਿ ਬਈ ਉਹ ਜਿਹੜੀ ਰਾਣੀ ਹੈ ਉਹਨੇ ਉਹਨਾਂ ਦੇ ਸਾਰੇ ਸਾਧਾਂ ਨੂੰ ਡੋਲਾ ਦਿੱਤਾ ਤੇ ਆਪ ਗੁਰੂ ਜੀ ਉਹਨਾਂ ਤੇ ਤਰਸ ਕਰ ਰਹੇ ਨੇ। ਸੋ ਇਹ ਤਾਂ ਤਰਸ ਕਰਨ ਦੀ ਕੋਈ ਲੋੜ ਹੀ ਨਹੀਂ ਹੈਗੀ। ਮੇ ਬੀ ਦੀ ਪੋਇਟ
ਅਧਿਆਤਰ ਜੀ ਤੁਸੀਂ ਇਹ ਬੜੀ ਜ਼ਿਆਦਤੀ ਕਰ ਰਹੇ ਹੋ, ਸਾਡੇ ਗੋਰਖਨਾਥ ਨੂੰ ਵੀ ਤੁਸੀਂ ਜਿਹੜਾ ਉਡਾ ਕੇ ਰੱਖਤਾ। नहीं, I'm just making a critical comment, sir, कि भाई there's no reason to be so तरसवान on her. ਚਲੋ ਦੇਖਨੇ ਆ ਕੀ ਉਹ ਬਣਦਾ ਅੱਗੇ ਜਾ ਕੇ। ਹਾਂਜੀ ਸਰ, ਯੈਸ ਆਈ ਥਿੰਕ ਇੱਥੇ ਜਿਹੜਾ ਕੰਟਰਾਸਟ ਦਿਖਾ ਰਹੇ ਨੇ ਨਾ, ਕਿ ਉਹਨੂੰ ਇਹ ਲਾਈਨ ਦਾ ਮਤਲਬ ਹੈਗਾ ਕਿ ਗੁਰੂ ਨਾਥ ਤੇ ਪੂਰਨ ਰਹੇ ਸਾਬਤ ਹੋ ਡੋਲਿਆ ਸਿੱਧਾਂ ਦਾ ਸਭ ਡੇਰਾ, ਕਿ ਇਹ ਜਿਹੜੀ ਹਾਈਟ ਆਫ ਬੀਇੰਗ ਅ ਜੋਗੀ ਹੈ ਉਹਨੂੰ ਉਹਦੇ ਤੇ ਉਹ ਐਡੀ ਸੋਹਣੀ ਸੀ। ਕੰਟਰਾਸਟ ਹੋ ਰਿਹਾ ਬੇਸਿਕਲੀ ਨਾ, ਕੰਟਰਾਸਟ ਕਰਦਾ ਪਿਆ ਸ਼ਾਇਦ, ਕਿ ਦੱਸਦਾ ਪਿਆ ਕਿ ਉਹ ਐਡੀ ਸੋਹਣੀ ਸੀ ਕਿ ਸਿਰਫ ਪੂਰਨ ਤੇ ਗੁਰੂ ਨਾਥ ਹੀ ਖੜੇ ਰਹੇ, ਬਾਕੀ ਜਿਹੜੇ ਚੇਲੇ ਸਨ ਸੱਜੇ ਖੱਬੇ ਉਹ ਉਹਦੇ ਹੁਸਨ ਦੀ ਤਾਬ ਨਹੀਂ ਲਿਆ ਸਕੇ, ਸਾਂਭ ਨਹੀਂ ਸਕੇ, ਕਿ ਉਹ ਉਹਦੇ ਸਾਹਮਣੇ ਬਿਲਕੁਲ ਸਰੈਂਡਰ ਕਰਤਾ, ਜਿਵੇਂ ਆਪਣੀ ਉਹਨਾਂ ਨੇ ਜਿਹੜੀ ਸਾਰੀ ਟੀਚਿੰਗ ਸੀ। ਡੋਲਣਾ ਬੜਾ ਸੋਹਣਾ ਲਫ਼ਜ਼ ਵਰਤਿਆ, ਡੋਲਣਾ ਜਿਹੜਾ ਨਾ ਉਹ, ਹਾਂਜੀ ਹਾਂ, ਯਾਨੀ ਕਿ ਆਪਣੀ ਗੱਲ ਤੋਂ ਕਾਇਮ ਦਾਇਮ ਨਾ ਰਹਿ ਪਾਣਾ। ਹਾਂਜੀ, ਉਹ ਜਿਹੜੀ ਉਹਨਾਂ ਦੀ ਟੀਚਿੰਗ ਸੀ ਕਿ ਵੀ ਤੁਸੀਂ ਛੋਟੀ ਨੂੰ ਧੀ, ਭੈਣ ਤੇ ਵੱਡੀ ਨੂੰ ਮਾਂ, ਤੇ ਜਤੀ ਸਤੀ ਰਹਿਣਾ ਔਰ ਮੋਹ ਮਾਇਆ ਤੋਂ ਪਰੇ ਰਹਿਣਾ, ਉਹ ਐਡੀ ਸੋਹਣੀ ਸੀ ਕਿ ਉਹਨਾਂ ਦੀ ਮੋਹ ਮਾਇਆ ਤੋਂ ਜਿਹੜੀ ਟੀਚਿੰਗ ਸੀ ਖਲੋਣਾ, ਉੱਥੇ ਡੋਲ ਗਏ। ਸੋ ਇੱਕ ਡਿਵਾਈਸ ਯੂਜ਼ ਕਰਦਾ ਪਿਆ ਕੰਟਰਾਸਟ ਤੇ ਕਾਦਰੀਆ, ਕਿ ਉਹਦੇ ਹੁਸਨ ਨੂੰ ਦੱਸਦਾ ਪਿਆ ਕਿ ਸ਼ੀ ਇਜ਼ ਐਪੀਟਮ ਆਫ ਬਿਊਟੀ ਇਨ ਹਰ ਓਨ। ਤੇ ਸਰ ਇੱਕ ਇੱਥੇ ਹੋਰ ਕੁਐਸਚਨ ਸੀ ਕਿ ਇੱਕ ਵਰਡ ਡੋਲਾ ਵੀ ਹੁੰਦਾ ਹੈ, ਸੋ ਉਹ ਡੋਲਾ ਜਿਹੜਾ ਹੈ ਮਤਲਬ ਆਈ ਥਿੰਕ ਸ਼ਾਇਦ ਸਾਊਥ ਪੰਜਾਬ ਦੇ ਵਿੱਚ ਮੁਲਤਾਨ ਸਾਈਡ ਦੈਟ ਰੈਫਰਸ ਟੂ ਦੀ ਹਸਬੈਂਡ, ਮੇਰਾ ਡੋਲਾ ਔਰ ਸਮਥਿੰਗ ਗਾਣਿਆਂ ਚ ਵੀ ਆ ਜਾਂਦਾ ਹੈ। ਡੋਲਾ ਜਿਹੜਾ ਵੈਸੇ ਤੇ ਰਾਜਸਥਾਨ ਤੋਂ ਆਇਆ ਹੈ ਲਫ਼ਜ਼ ਡੋਲਣਾ, ਡੋਲਰ ਇਹ ਮਹਿਬੂਬ ਹੈਗਾ। ਓਕੇ, ਡੋਲ ਨਹੀਂ ਹੈਗਾ, ਢੋਲ ਹੈਗਾ ਅਦਿਤਿਆ ਜੀ, ਡੋਲ ਨਹੀਂ ਢੋਲ, ਢੋਲ ਹੈਗਾ, ਢੋਲ ਡੋਲਣਾ ਨਿਕਲਿਆ ਜਿਹੜਾ ਸਾਡਾ ਡਿਵਾਈਸ ਇੰਸਟਰੂਮੈਂਟ ਹੈ ਜਿਹੜਾ, ਸ਼ਾਇਦ ਬਾਕੀ ਜ਼ੁਬੈਰ ਸਾਹਿਬ ਹਾਂਜੀ ਉਹ ਢੋਲ ਹੈ, ਲੇਕਿਨ ਮਹਿਬੂਬ ਨੂੰ ਵੀ ਕਹਿੰਦੇ ਡੋਲਣ ਮਾਹੀ। ਹਾਂਜੀ, ਡੋਲਣ ਮਾਹੀ ਜਿਹੜਾ, ਹਾਂ ਡੋਲਣ ਮਾਹੀ ਮਹਿਬੂਬ ਹੈ, ਲੇਕਿਨ ਮੈਂ ਯਾਦ ਪੈਂਦਾ ਕਿ ਸ਼ਾਇਦ ਹੈ ਰਾਜਸਥਾਨ ਤੋਂ ਪੰਜਾਬ ਚ ਐਂਟਰ ਹੋਇਆ। ਜੀ ਸਰ, तो ਉਹ ਡੋਲ ਫਰਕ ਹੈ ਇਸ ਡੋਲ ਨੇ ਤੋਂ ਸਰ, ਮਤਲਬ that is different compared to ਜੋ ਇੱਥੇ। ਬਿਲਕੁਲ ਟੋਟਲ ਡਿਫਰੈਂਟ ਹੈ। ਡੋਲਣਾ ਜਿਹੜਾ ਨਾ, ਇਹ ਡੋਲਣਾ ਜਿਹੜਾ ਵਰਬ ਹੈਗਾ, ਡੋਲਣਾ, ਇਹ ਡੋਲਿਆ ਜਿਹੜਾ ਡੋਲ ਗਿਆ ਹੈ, ਠੀਕ ਹੈ ਜੀ। ਤੇ ਇਹ ਇੱਕ ਡੋਲਣਾ ਹੁੰਦਾ ਜਿਹੜਾ ਆਪਣੀ ਗੱਲ ਤੇ ਕਾਇਮ ਨਾ ਰਵੇ, ਸਟੇਬਲ ਨਾ ਰਵੇ ਔਰ ਵੇਵਰ ਹੋ ਜਾਵੇ, ਇਸ ਤਰ੍ਹਾਂ ਦਾ ਜਿਹੜਾ ਹੈ ਉਹ ਡੋਲ ਗਿਆ। ਮੈਂ ਤੈਨੂੰ ਕਿਹਾ ਸੀ ਤੂੰ ਆਪਣੀ ਇਹ ਕਰੀ ਤੇ ਤੂੰ ਡੋਲ ਗਿਆ, ਯਾਨੀ ਕਿ ਤੂੰ ਉੱਥੇ ਨਹੀਂ ਰਿਹਾ ਜਿੱਥੇ ਤੈਨੂੰ ਰਹਿਣਾ ਚਾਹੀਦਾ ਸੀ। ਇਹ ਬੋਲਣ ਚ ਵੀ ਆਉਂਦਾ, ਸਾਡੇ ਬੋਲਣ ਚ ਬਿਲਕੁਲ ਆਉਂਦਾ ਸਰ। ਪਾਣੀ ਡੋਲ ਦਿੱਤਾ, ਉਹ that is again I think ਇਹ ਇਹਨਾਂ ਤੇ ਅਪਲਾਈ ਕਰੇਗਾ, ਪਾਣੀ ਡੋਲ ਦਿੱਤਾ ਜਾਂ things to that effect। ਡੋਲ ਜਿਹੜਾ ਪਾਣੀ ਡੋਲਿਆ ਉਹਦਾ ਮੈਂ ਨਹੀਂ ਕਹਿ ਸਕਦਾ, ਕਿਉਂਕਿ ਉਹ ਤਾਂ ਹੈਗਾ ਫਲੋ ਟੂ ਫਲੋ। ਇਹ ਡੋਲਿਆ ਇਹ ਹੈਗਾ ਕਿ ਉਹਦੇ ਤੇ ਆਪਣੇ ਡਿੱਗ ਪਿਆ, ਜੀ ਆਪਣਾ ਕਾਇਮ ਦਾਇਮ ਨਾ ਰਿਹਾ। ਓਕੇ, ਰਾਈਟ ਸਰ। ਇਹਦੇ ਕਾਫੀ ਇੱਕ ਵਰਡ ਉਹਦੇ ਕਾਫੀ ਮੀਨਿੰਗ ਨੇ, ਡਿਪੈਂਡ ਕਰਦਾ ਕਿਸ ਕੰਟੈਕਸਟ। ਹਾਂਜੀ, ਨਹੀਂ ਬਿਲਕੁਲ ਠੀਕ ਹੈ ਸੈਦ ਸਾਹਿਬ, ਦੈਟਸ ਰਾਈਟ। ਹਾਂ, ਮੈਂ ਦੱਸਿਆ ਸੀ ਨਾ, ਸਵਿੰਗ, oscillate, rock, roll, reel, sway from side to side, ਇਹ ਜ਼ਿਆਦਾ ਇਹੀ ਦਿੱਤੇ ਨੇ। to shake, move, stir, ਔਰ tremble, flinch, ਇਹ ਸਾਰਾ waver। ਰਾਈਟ ਸਰ। ਇੱਕ ਮੇਰਾ ਖਿਆਲ ਅਲੱਗਾ ਵਰਬ ਹੈ ਉਹ ਜਿਹੜਾ ਡੋਲਣਾ, ਪਾਣੀ ਡੋਲਣਾ, ਉਹ ਹਾਂਜੀ ਸਰ, ਉਹ to flow ਨੂੰ ਕਰ ਦੇਣਾ, ਉਹ ਅਲੱਗਾ ਵਰਬ ਹੈ। ਰਾਈਟ ਸਰ। ਹੋਰ ਸਾਹਿਬ ਕੋਈ ਆਪਣਾ ਮਦੀਆ ਜੀ ਤੁਸੀਂ? Again, I'm just listening. I'm listening. ਅੱਛਾ ਜੀ, ਤੇ ਅਮਰਜੀਤ ਜੀ ਤੁਸੀਂ ਦੱਸੋ। ਹਾਂਜੀ। ਮੇਰੇ ਖਿਆਲ ਇਸ ਬੰਦ ਦੇ ਵਿੱਚ ਜਿਹੜੀ ਗੱਲ ਅਸਲੀ ਹੋ ਰਹੀ ਆ, ਉਹ ਕੱਚੀ ਤੇ ਪੱਕੀ ਕਮਿਟਮੈਂਟ ਦੀ ਗੱਲ ਹੋ ਰਹੀ ਆ। ਇੱਕ ਇਹਦੀ
ਕੱਚੀ ਕਮਿਟਮੈਂਟ ਹੈਗੀ ਆ। ਕੱਚੇ ਜਿਹੜੇ ਜੋਗੀ ਨੇ ਉਹਨਾਂ ਦੇ ਸਾਹਮਣੇ ਦੇਖੋ, ਉਹ ਇੰਨੇ ਖਾਣੇ ਲੈ ਕੇ ਆਈ ਆ, ਉਹਨੇ ਆਪਣਾ ਹੁਸਨ ਦਾ ਪਰਦਾ ਲਾ ਕੇ ਉਹਨਾਂ ਨੂੰ ਜਦੋਂ ਦਰਸ਼ਨ ਦਿੱਤੇ ਆ, ਤੇ ਜਿਹੜੇ ਕੱਚੀ ਕਮਿਟਮੈਂਟ ਵਾਲੇ ਜੋਗੀ ਨੇ ਉਹ ਹਿਲ ਗਏ ਨੇ ਸਾਰੇ। ਪਰ ਪੂਰਨ ਔਰ ਗੋਰਖਨਾਥ ਜਿਹੜੇ ਨੇ ਉਹ ਨਹੀਂ ਹਿੱਲੇ, ਉਹ ਨਹੀਂ ਡੋਲੇ ਆਪਣੇ ਥਾਂ ਤੋਂ। ਜੋ ਉਹਨਾਂ ਦਾ ਆਈਡੀਅਲ ਜਿਹਦੇ ਤੇ ਖੜੇ ਨੇ ਉਹ ਉੱਥੇ ਦੇ ਉੱਥੇ ਖੜੇ ਨੇ। ਆਪਾਂ ਗੱਲ ਕਰ ਰਹੇ ਸੀ ਕਿ ਸਿੱਧਾਂ ਦੀ, ਸਿੱਧ ਵੀ ਜਿਹੜੇ ਹੁੰਦੇ ਨੇ ਜੋਗੀ, ਅੱਗੇ ਤੋਂ ਅੱਗੇ ਡਿਫਰੈਂਟ ਸਟੇਜਸ ਦੇ ਵਿੱਚ ਜਦੋਂ ਆਪਣੀਆਂ ਕਮਿਟਮੈਂਟ ਨੂੰ ਸਟਰੋਂਗ ਤੋਂ ਸਟਰੋਂਗ ਕਰਦੇ ਜਾਂਦੇ ਨੇ, ਉਹ ਅੱਗੇ ਜਾ ਕੇ ਫਿਰ ਉਹ ਸਿੱਧ ਬਣ ਜਾਂਦੇ ਨੇ ਕੰਪਲੀਟ। ਜਿੱਦਾਂ ਬਾਬਾ ਨਾਨਕ ਦੀ ਬਾਣੀ ਹੈਗੀ, ਭੱਟਾਂ ਦੀ ਬਾਣੀ, ਉਹਨਾਂ ਵਿੱਚ ਭਰਥਰੀ ਜਿਹੜਾ ਸੀਗਾ, ਔਰ ਇਹ ਵੀ ਜਿਹੜਾ ਪੂਰਨ ਹੈ, ਅੱਗੇ ਜਾ ਕੇ ਇਹ ਜਦੋਂ ਕੰਪਲੀਟ ਜੋਗੀ ਬਣ ਜਾਏਗਾ ਉਹਨੂੰ ਵੀ ਚੌਰੰਗੀ ਨਾਥ ਕਹਿੰਦੇ ਨੇ। ਸੋ ਇਹਨਾਂ ਦੇ ਨਾਲ ਬਾਬਾ ਨਾਨਕ ਨੇ ਜਦੋਂ ਆ ਕੇ ਆਪਣੇ ਗੁਰਬਾਣੀ ਲਿਖੀ ਆ, ਉਹਨਾਂ ਦੀ ਕਮਿਟਮੈਂਟ ਉਹ ਪੂਰੇ ਸਿੱਧ ਬਣ ਜਾਂਦੇ ਨੇ। ਸਿੱਧੀ ਦੇ ਲੈਵਲ ਉਹ ਯੋਗ ਤੋਂ ਅੱਗੇ ਕਮਿਟਮੈਂਟ ਕਰਕੇ ਜਿਹੜੇ ਬਣਦੇ ਨੇ ਉਹ ਫਿਰ ਸਿੱਧ ਬਣ ਜਾਂਦੇ ਨੇ। ਸੋ ਇੱਥੇ ਕੱਚੇ ਤੇ ਪੱਕੀ ਕਮਿਟਮੈਂਟ ਦੀ ਗੱਲ ਹੋ ਰਹੀ ਆ। ਹੁਣ ਇਹ ਗੋਰਖਨਾਥ ਨੇ ਇਹ ਜੱਜ ਕੀਤਾ ਕਿ ਇਹ ਜਿਹੜੀ ਕੁੜੀ ਆਈ ਆ, ਸੁੰਦਰਾ ਆਈ ਆ, ਇਹਦੀ ਇੰਨੀ ਜ਼ਿਆਦਾ ਕਮਿਟਮੈਂਟ ਹੈ, ਸਭ ਕੁਝ ਛੱਡਣ ਨੂੰ ਤਿਆਰ ਹੈ ਪੂਰਨ ਦੇ ਲਈ। ਸ਼ੀ ਇਜ਼ ਵਿਲਿੰਗ ਟੂ ਗਿਵ ਅਪ ਐਵਰੀਥਿੰਗ। ਐਗਜ਼ੈਕਟਲੀ ਇਹੀ ਚੀਜ਼ ਹੀ ਰਾਂਝੇ ਦੇ ਨਾਲ ਵੀ ਹੋਈ ਸੀ। ਬਾਲਨਾਥ ਨੇ ਇਹੀ ਜੱਜ ਕੀਤਾ ਸੀ, ਸੋਹਣੇ ਦੀ ਗੱਲ ਨਹੀਂ, ਕਿ ਇਸ ਸ਼ਖਸ ਦੀ ਹੀਰ ਦੇ ਲਈ ਇੰਨੀ ਜ਼ਿਆਦਾ ਕਮਿਟਮੈਂਟ ਹੈ, ਸਾਰਾ ਕੁਝ ਛੱਡ ਕੇ ਇਹ ਜੋਗ ਬਣਨ ਨੂੰ ਤਿਆਰ ਹੋ ਗਿਆ। ਸੋ ਮੇਰਾ ਖਿਆਲ ਵੈਲਿਊ ਇਜ਼ ਆਫ ਕਮਿਟਮੈਂਟ। ਇਹ ਨਹੀਂ ਕਿ ਕਿੰਨੀ ਦੇਰ ਤੁਸੀਂ ਜੋਗ ਕਰਦੇ ਰਹੇ ਹੋ, ਕਿੰਨੀ ਦੇਰ ਤੁਸੀਂ ਗੁਰੂ ਦੇ ਪਿੱਛੇ ਘੁੰਮਦੇ ਰਹੇ ਹੋ। ਕਮਿਟਮੈਂਟ ਦੀ ਉਹਨੇ ਜਜਮੈਂਟ ਕਰ ਲਈ ਇੱਥੇ ਗੋਰਖਨਾਥ ਨੇ, ਉੱਥੇ ਬਾਲਨਾਥ ਨੇ ਕੀਤੀ ਸੀ ਕਿ ਗੱਲ ਤੇਰੀ ਠੀਕ ਹੈ, ਮੰਗ ਜੋ ਤੂੰ ਮੰਗਣਾ ਚਾਹੁੰਦੀ ਹੈ। ਮੇਰਾ ਖਿਆਲ ਇਹ ਕਮਿਟਮੈਂਟ ਦੀ ਗੱਲ ਹੈ ਜਿੱਥੇ ਤਾਈਂ ਹਾਂ ਉੱਥੇ ਉਹਦਾ ਨਾ ਜਿਹੜਾ ਇੱਕ ਉਹਦਾ ਕਟਸੀ ਹੈ ਉਹਦੀ, ਕਿਉਂਕਿ ਉਹਦੇ ਡੇਰੇ ਤੇ ਆਈ ਹੈ। ਜਿਵੇਂ ਅਧਿਅਤਿਆ ਨੇ ਕਿਹਾ ਕਿ ਗੁਰੂ ਵੀ ਰਹਿ ਗਏ, ਗੁਰੂ ਰਿਹਾ ਕੋਈ ਨਹੀਂ, ਉਹਦੇ ਡੇਰੇ ਤੇ ਉਹ ਆਈ ਹੈ। ਤੇ ਉਹ ਕਟਸੀ ਜਿਹੜੀ ਕਲਚਰ, ਉਹਦਾ ਕਲਚਰ ਹੈ ਕਿ ਉਹ ਕਹਿੰਦਾ ਠੀਕ ਹੈ, ਇਹ ਸਾਡੇ ਕੋਲੋਂ ਮੰਗਣ ਆਈ ਹੈ, ਤੇ ਕਹਿੰਦਾ ਠੀਕ ਹੈ। ਥੋੜਾ ਜਿਹਾ ਤਰਸ ਵੀ ਆਇਆ ਉਹਨੂੰ, ਲੇਕਿਨ ਉਹਦਾ ਦਿਲ ਨਹੀਂ ਡੋਲਿਆ। ਹਾਂ, ਤੇ ਉਹ ਕਹਿੰਦਾ ਮੰਗ ਲੈ ਜਾਂ ਰਾਣੀਏ ਜਿਉ ਤੇਰਾ, ਬੇ ਬਹੁਤ ਹੈ ਗੁਰੂ ਜੀ ਦਇਆ ਤੇਰੀ। ਉਹਨਾਂ ਕੋ ਜਵਾਬ ਦੇ ਰਹੀ ਹੈ ਕਿ ਗੁਰੂ ਜੀ ਤੁਹਾਡੀ ਮਿਹਰਬਾਨੀ ਹੈ, ਅਸੀਂ ਸਾਡੇ ਵੀ ਕਹਿੰਦੇ ਬਾਬਾ ਜੀ ਤੁਹਾਡੀਆਂ ਹੀ ਦੁਆਵਾਂ ਨਾਲ ਜੀ ਰਹੇ ਹਾਂ, ਤੇ ਕਹਿੰਦੀ ਦਇਆ ਹੈ ਤੇਰੀ, ਤੇਰੀ ਮਿਹਰਬਾਨੀ ਹੈ, ਤੇਰਾ ਕਰਮ ਹੈ। ਰਾਣੀ ਆਖਦੀ ਕੁਛ ਟਕਾ ਨਹੀਂ, ਮੈਨੂੰ ਕੋਈ ਰੁਕਾਵਟ ਨਹੀਂ ਹੈ, ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਹੀਰੇ ਲਾਲ ਜਵਾਹਰ ਸਵਰਨ ਮੋਤੀ, ਔਰ ਸਵਰਨ ਜਿਹੜਾ ਵੀ ਸੋਨਾ ਹੈ, ਹਰ ਸ਼ੈ ਮੇਰੇ ਕੋਲ ਹੈ। ਘਰ ਮਿਉਂਦੇ ਮਾਲ ਮਤਾ ਨਹੀਂ, ਮੇਰੇ ਘਰ ਵਿੱਚ ਇਹ ਸਾਰੀਆਂ ਚੀਜ਼ਾਂ ਪਈਆਂ ਹੋਈਆਂ, ਸਮਾਈਆਂ ਹੋਈਆਂ। ਮਿਉਂਦੇ ਮੈਨੇ ਸਮਾਉਂਦੇ ਨੇ, ਮਾਲ ਮਤਾ ਜਿਹੜਾ ਹਰ ਸ਼ੈ ਮੇਰੇ ਕੋਲ ਦੌਲਤ ਹੈ। ਅੱਗੇ ਗੋਲੀਆਂ ਬਾਂਦੀਆਂ ਟਹਿਲਣਾ ਨੇ, ਟਹਿਲਣਾ ਟਹਿਲ ਕਰਨ ਵਾਲੀਆਂ, ਨੌਕਰਾਂ ਹਾਜ਼ਰ ਖਲੋਣ ਵਾਲੀਆਂ, ਗੁਲਾਮ ਨੇ, ਨੌਕਰ ਨੇ। ਹੋਰ ਕਾਸੇ ਦੀ ਕੁਝ ਪਰਵਾਹ ਨਹੀਂ। ਹੋਰ ਕਾਸਾ ਜਿਹੜਾ ਬੜਾ ਸੋਹਣਾ ਲਫ਼ਜ਼ ਹੈ, ਕਿਸੇ ਚੀਜ਼ ਦੀ ਮੈਨੂੰ ਪਰਵਾਹ ਨਹੀਂ ਹੈ। ਇਹ ਵਾਰਿਸ ਸ਼ਾਹ ਦਾ ਨੇ ਬੜਾ ਸੋਹਣਾ ਲਫ਼ਜ਼ ਵਰਤਿਆ, ਕਾਸਾ, ਕਾਸੇ ਦੀ। ਮੈਨੂੰ ਦੱਸ ਨਮਾਜ਼ ਹੈ ਕਾਸ ਦੀ ਜੀ, ਯਾਦ ਹੈ ਸਹੀਦ ਸਾਹਿਬ? ਜੀ ਜੀ। ਇਹਨੂੰ ਕਿਸ ਦੇ ਨਾਲ ਸੰਵਾਰਿਆ ਜੇ? ਨਮਾਜ਼ ਦਾ ਬੜਾ ਤਵਾ ਲਾਇਆ ਉਹਨੇ ਰਾਂਝੇ ਨੇ। ਕਹਿੰਦਾ ਕਿਸ ਚੀਜ਼ ਦੇ ਨਾਲ ਬਣੀ ਹੋਈ ਹੈ, ਕਿਹੋ ਜਿਹੀ ਇਹਦੀ ਸੂਰਤ ਹੈ, ਕੀ ਇਹਦੀ ਮੇਜਰਮੈਂਟ ਕੀ ਹੈ, ਇਹਦੇ ਨੱਕ ਤੇ ਕੰਨ ਕਿੰਨੇ ਨੇ? ਨੱਕ ਤੇ ਕੰਨ ਨੇ। ਹੋਰ ਮੰਗਣੇ ਦੀ ਦਿਲ ਚਾਹ ਨਹੀਂ, ਕਾਦਰ ਯਾਰ ਦੀਦਾਰ ਨੂੰ ਅਸੀਂ ਆਏ, ਹੋਰ ਮੰਗਣੇ ਦੀ ਦਿਲ ਚਾਹ ਨਹੀਂ। ਪਹਿਲੇ ਉਹਨੇ ਆਪਣਾ ਦੀਦਾਰ ਕਰਾਇਆ, ਹੁਣ ਉਹ ਕਹਿ ਰਹੀ ਅਸੀਂ ਵੀ ਦੀਦਾਰ ਨੂੰ ਹੀ ਆਏ ਹਾਂ। ਯਾਨੀ ਕਿ ਅਸੀਂ ਗੋਰਖਨਾਥ ਦਾ ਦੀਦਾਰ ਹੈ, ਪੂਰਨ ਦਾ ਦੀਦਾਰ ਹੈ, ਹੋਰ ਕਿਸੇ ਸ਼ੈ ਦੀ ਮੈਨੂੰ ਜਿਹੜੀ ਹੈ ਡਿਜ਼ਾਇਰ ਨਹੀਂ ਹੈ। हाँ जी, चलिए कोई दफ़ा मेरे हाल बहस कर ली है इकट्ठे ही।
ਇੱਕ ਬੰਦ ਅਸੀਂ ਹੋਰ ਪੜ੍ਹਨਾ। ਠੀਕ ਹਾਂਜੀ ਸਹੀ। ਸਹੀ ਹਾਂਜੀ ਇੱਕ ਗੱਲ ਕਰਨੀ ਸੀ, ਬੜੀ ਛੋਟੀ ਜਿਹੀ ਗੱਲ ਹੈ, ਮੈਨੂੰ ਐਕਚੁਅਲੀ ਬੜੀ ਵਧੀਆ ਲੱਗੀ ਕਿ ਜਿੱਥੇ ਇਹ ਲਿਖਿਆ ਕਿ ਅੱਗੇ ਗੋਲੀਆਂ, ਬਾਂਦੀਆਂ, ਦਾਈਆਂ, ਇਹ 3 ਤਰ੍ਹਾਂ ਦੇ ਨੌਕਰ ਨੇ ਸ਼ਾਹੀ ਪ੍ਰੋਗਰਾਮ ਦੇ ਵਿੱਚ। ਗੋਲੀਆਂ ਤੇ ਹੁੰਦੀਆਂ ਨੇ ਦਾਸੀਆਂ, ਉਹਨਾਂ ਨੂੰ ਕੋਈ ਸੈਲਰੀ ਨਹੀਂ ਮਿਲਦੀ ਕਿਸੇ ਕਿਸਮ ਦੀ। ਬਾਂਦੀਆਂ ਨੇ ਨੌਕਰਾਣੀਆਂ ਜਿਹੜੀਆਂ ਦੇ ਗੈਟ ਪੇਡ ਫਾਰ ਦਾ ਵਰਕ ਦੇ ਡੂ। ਦਾਈਆਂ ਨੇ ਜਿਹੜੀਆਂ ਕਿ ਖਾਣਾ ਪੀਣਾ ਪਕਾਉਣ ਦਾ ਕੰਮ ਜਾਂ ਕਰਦੀਆਂ ਨੇ, ਥੋੜ੍ਹਾ ਜਿਹਾ ਹਾਇਰ ਲੈਵਲ ਉਹਨਾਂ ਦਾ, ਮਤਲਬ ਇਹ ਡਿਫਰੈਂਟ ਲੈਵਲਸ ਆਫ ਨੌਕਰ ਨੇ ਉਹ, ਗੋਲੀਆਂ, ਬਾਂਦੀਆਂ, ਦਾਈਆਂ। ਮੈਂ ਥੋੜਾ ਇਸ ਤਰ੍ਹਾਂ ਸਮਝਦਾ ਸੀ। ਠੀਕ ਹੈ। ਠੀਕ ਹੈ, ਤੁਹਾਡੇ ਉਹ ਦਾਈਆਂ ਲਿਖੀਆਂ, ਸਾਡੇ ਉਹ ਟਹਿਲਣਾ ਲਿਖੀਆਂ। ਟਹਿਲ ਜਿਹੜੀਆਂ ਖਿਦਮਤ ਕਰਦੀਆਂ ਨੇ, ਨੌਕਰਾਣੀਆਂ ਨੇ, ਹਾਜ਼ਰ ਖਲੋਤੀਆਂ ਨੇ, ਟਹਿਲਣਾ ਲਿਖਿਆ ਹੈ। ਟਹਿਲ ਵੀ ਉਹੀ ਚੀਜ਼ ਹੈ। ਟਹਿਲ ਕਿਸੇ ਚੀਜ਼ ਨੂੰ ਰੋਟੀ ਖਵਾਉਣ ਤੋਂ ਅਗਲਾ ਸਟੈਪ ਹੈ ਜਿਹੜਾ ਪਿਆਰ ਮੁਹੱਬਤ ਦੇ ਨਾਲ ਕਿਸੇ ਨੂੰ ਮੂੰਹ 'ਚ ਬੁਰਕੀ ਪਾਉਣੀ, ਜਾਂ ਉਹ ਟਹਿਲ ਸੇਵਾ ਨਾਂ ਦੀ ਚੀਜ਼, ਉਹ ਅਲੱਗ ਚੀਜ਼ ਹੈ। ਗੋਲੀ ਜਿਹੜੀ ਹੈ, ਗੋਲੀ ਸਾਡਾ ਮੇਰਾ ਖਿਆਲ ਇੰਡੀਅਨ ਹੈ ਉਹਦਾ, ਔਰ ਬਾਂਦੀ ਜਿਹੜੀ ਹੈ ਉਹ ਇਸਲਾਮਿਕ ਹੈ, ਜਿਹਨੂੰ ਲੌਂਡੀਆਂ ਵੀ ਕਹਿੰਦੇ ਹਾਂ ਅਸੀਂ। ਉਹ ਗੋਲੀ ਸਾਡੇ ਹੁੰਦਾ ਹੈ, ਮੇਰਾ ਖਿਆਲ ਸਾਡੀ ਸ਼ਾਇਰੀ ਦੇ ਵਿੱਚ ਆਇਆ, ਮੇਰਾ ਅਰਬ ਸੇ ਇਹ ਨਹੀਂ ਹੈ, ਗੋਲੀ ਦਾ ਮੈਂ ਨਹੀਂ ਸੁਣਿਆ। ਤੇ ਬਾਂਦੀਆਂ ਜਾਂ ਲੌਂਡੀਆਂ ਨੇ ਤੇ ਟਹਿਲਣਾ ਨੇ। ਟਹਿਲਣਾ ਜਿਹੜੇ ਨੇ ਉਹ ਆਮ ਨੌਕਰਾਂ ਨਹੀਂ ਨੇ, ਉਹ ਬਾਦਸ਼ਾਹ ਜਿਹੜੇ ਨੇ, ਜਿਹੜੀਆਂ ਰਾਇਲ ਫੈਮਲੀਜ਼ ਨੇ, ਉਹਨਾਂ ਨੂੰ ਟਹਿਲ ਕਰਨ ਵਾਲੀਆਂ, ਟਹਿਲਣਾ ਉਹਨਾਂ ਕੋਲ ਹੁੰਦੀਆਂ ਨੇ। ਹਾਂਜੀ, ਤੁਸੀਂ ਕਿਸ਼ੋਰ ਜੀ ਕੋਈ ਗੱਲ ਕਰਨਾ ਚਾਹੁੰਦੇ ਹੋ, ਕਰੋ। ਨਹੀਂ ਡਾਕਟਰ ਸਾਹਿਬ ਇਹ ਬਿਲਕੁਲ ਠੀਕ ਆ, ਸਮਝ ਆ ਗਈ। ਮੈਂ ਜਿਹੜੀ ਗੋਲੀ ਦੀ ਗੱਲ ਹੋ ਰਹੀ ਸੀ ਨਾ, ਗੋਲੀ ਆਈ ਥਿੰਕ ਜਿਹੜੀ ਨਾ ਉਹ ਲੋਐਸਟ ਫਾਰਮ ਆਫ ਮੇਡ ਹੈ ਜਾਂ ਸਰਵੈਂਟ ਹੈ, ਕਿ ਸਾਦਾ ਦੀ ਮੈਂ ਗੋਲੀ ਹੋਸਾਂ ਤੇ ਗੋਲੀਆਂ ਵਾਲੇ ਕੰਮ ਕਰੇ ਸਾਂ। ਆਈ ਥਿੰਕ ਸਲੇਵ ਟਾਈਪ ਹੈ, ਸਲੇਵ ਹੈ। ਹਾਂਜੀ, ਸਲੇਵ ਟਾਈਪ, ਯਾਨੀ ਕਿ ਉਹ ਬਿਲਕੁਲ ਲੋਐਸਟ ਆਫ ਦੀ ਲੋਐਸਟ ਸਰਵੈਂਟਸ। ਤੇ ਇਹ ਜਿਹੜੇ 3 ਕੈਟੇਗਰੀ ਦੱਸੀਆਂ ਨਾ ਮੇਡਸ ਦੀਆਂ, ਇਹ ਦੇ ਓਨਲੀ ਐਗਜ਼ਿਸਟ ਇਨ ਅ ਰਾਇਲ ਐਨਵਾਇਰਨਮੈਂਟ ਨਾ, ਜਿਵੇਂ ਉਹ ਰਾਣੀ ਹੈ। ਤੇ ਆਮ ਘਰਾਂ ਦੇ ਵਿੱਚ ਤੇ ਉਹ ਬਾਂਦੀ ਹੁੰਦੀ ਨੇ, ਬਾਂਦੀਆਂ ਸ਼ਾਇਦ ਜਿਹੜੀਆਂ ਆਮ ਘਰਾਂ 'ਚ ਹੁੰਦੀਆਂ ਨੇ। ਬਾਕੀ ਆ ਟਹਿਲਣਾ ਉਹ ਨੇ ਜਿਹੜੀਆਂ ਨਾਲ ਕੱਪੜੇ ਚੁੱਕ ਕੇ, ਅਗਰ ਰਾਣੀ ਜਾ ਰਹੀ ਹੈ ਤੇ ਰਾਣੀ ਦਾ ਦੁਪੱਟਾ ਫੜਿਆ ਪਿੱਛੇ, ਜਾਂ ਬਾਦਸ਼ਾਹ ਜਾ ਰਿਹਾ ਤੇ ਪਿੱਛੇ ਨਾਲ ਉਹ ਪੱਖਾ ਚੱਲੀ ਜਾ ਰਹੇ ਨੇ, ਖੜਾ ਕੋਈ ਨਾਲ ਤੇ ਨਾਲ ਚੱਲਦਾ ਪਿਆ, ਜਿਹੜਾ ਬਹੁਤ ਕਲੋਜ਼ ਹੈ ਔਰ ਮੇਕ ਸ਼ੋਰ ਕਰਦਾ ਪਿਆ ਕਿ ਐਟ ਐਵਰੀ ਲੈਵਲ ਉਹ ਜਿਹੜਾ ਰਾਇਲ ਪਰਸਨ ਹੈ ਉਹ ਰਿਮੇਨਸ ਇਨ ਕੰਫਰਟ। ਵੈਰੀ ਕਲੋਜ਼। ਇੱਕਦਮ ਮਿਕੀ ਨਾ ਉਹ ਅਕਬਰ ਬਾਦਸ਼ਾਹ ਨਾ ਮੋਇਨੁਦੀਨ ਚਿਸ਼ਤੀ ਨੇ ਕੋਲ ਜਾਣਾ ਯਾਦ ਆ ਗਿਆ ਕਿ ਇਹ ਜਿਹੜੀ ਇਮੇਜਰੀ ਹੈ ਨਾ, ਹਾਲਾਂਕਿ ਇਹ ਕਿੱਸਾ ਤੇ ਬਹੁਤ ਪੁਰਾਣਾ, ਉਸ ਤੋਂ ਜ਼ਿਆਦਾ ਪੁਰਾਣਾ ਹੈ, ਕਾਦਰ ਯਾਰ ਖੈਰਬਾਦ ਵਿੱਚ ਲਿਖਿਆ, ਮਗਰ ਕਿਸੇ ਰਾਨੀ ਨਾ ਜਾਂ ਕਿਸੇ ਬਾਦਸ਼ਾਹ ਨਾ ਕਿਸੇ ਸੂਫੀ ਕੋਲ, ਕਿਸੇ ਭਗਤ ਕੋਲ ਗਸ਼ਣਾ ਬੜਾ ਖੂਬਸੂਰਤ ਇੱਕ ਰਿਵਰਸਲ ਆਫ ਸਟੇਟਸ ਆ ਨਾ। ਸੂਫੀ ਕੋਲ ਜਾਂ ਭਗਤ ਕੋਲ ਕਿਆ ਸ਼ੈ ਹੋਈ ਸਕਣੀ, ਜਾਂ ਕੋਈ ਗੁਰੂ ਨੇ ਕੋਲ ਕਿਆ ਐਸੀ ਚੀਜ਼ ਹੀ ਜਿਹੜੀ ਮੰਗਣੇ ਵਾਸਤੇ ਗਸ਼ਣੇ ਪਏ। ਮਗਰ ਤੁਸਾਂ ਕੀ ਉਹ ਇੰਸਟੈਂਸਿਸ ਦਿਸਨੇ ਸਬ ਕੰਟੀਨੈਂਟ ਦੀ ਹਿਸਟਰੀ 'ਚ। ਹਾਂਜੀ, ਠੀਕ ਹੈ ਜੀ। ਸਈਦ ਸਾਹਿਬ ਆਖਰੀ ਬੰਦ ਪੜ੍ਹ ਦਿਓ, ਫਿਰ ਅਸੀਂ ਇਹਨੂੰ ਨਾ ਵਾਈਂਡ ਅਪ ਕਰਾਂਗੇ। ਅੱਛਾ ਜੀ, ਵੀ ਹੈਵ 10 ਮਿੰਟਸ ਤੇ ਅਸੀਂ ਸਾਰੇ ਬੰਦ ਦੁਬਾਰਾ ਵੀ ਵੇਖ ਸਕਦੇ ਹਾਂ, ਔਰ ਹੋਰ ਜਿਹੜੀ ਕੋਈ ਗੱਲਬਾਤ ਹੈ ਅਸੀਂ ਸਮ ਅਪ ਕਰ ਲਈ ਜੀ। ਤੇ ਤਰੁੱਠਾ ਹਾਂ ਰਾਣੀਏ ਮੰਗ ਮੈਥੋਂ, ਦੂਜੀ ਵਾਰ ਕਹਿੰਦਾ ਗੁਰੂ ਇਹੋ ਵੇਲਾ, ਚਾਰੇ ਕੂਟ ਦੇ ਬਾਗ ਬਹਾਰ ਮੇਵੇ, ਅੰਮ੍ਰਿਤ ਫਲ ਖਾਈ ਰੱਖੀ ਯਾਦ ਮੇਲਾ। ਰਾਣੀ ਸੁੰਦਰਾਂ ਫੇਰ ਕੇ ਨਜ਼ਰ ਕੀਤੀ, ਪੂਰਨ ਭਗਤ ਹੈ ਅੰਮ੍ਰਿਤ ਫਲ ਕੇਲਾ, ਕਾਦਰ ਯਾਰ ਜੇ ਤੁਠਾ, ਉਹੀ ਤੁਠਾ ਹੀ ਹੈ ਜਿਹੜਾ ਉੱਤੇ ਪੜ ਕੇ ਆਇਆ। ਹਾਂ, ਤੁਠਾ ਹੈ ਬਖਸ਼ ਮੈਨੂੰ, ਰਾਣੀ ਆਖ ਦੀ ਪੂਰਨ ਭਗਤ ਚੇਲਾ। ਠੀਕ। ਤੇ ਤਰੁੱਠਾ ਹਾਂ ਰਾਣੀਏ ਮੰਗ ਮੈਥੋਂ, ਤਰੁੱਠਾ ਮਾਨੇ ਖੁਸ਼ ਹਾਂ ਮੈਂ, ਇਹਦੇ ਤੋਂ, ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ,
ਔਰ ਤੂੰ ਇਹਨੂੰ ਮੈਂ ਥੋੜਾ ਜਿਹਾ ਮਤਲਬ ਦੇ ਲੈਣਾ ਤੁਰਠੇ ਦਾ to be kind or gracious, favorable, favor, feel piety, we are take compassion, to happy, pleased. ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਰਾਣੀਏ ਮੰਗ ਮੈਥੋਂ ਜੋ ਮੰਗਣਾ ਚਾਹਨੀ ਹੈ ਮੰਗ ਦੂਜੀ ਵਾਰ ਕਹਿੰਦਾ ਗੁਰੂ ਇਹੋ ਵੇਲਾ ਬੜਾ ਇੰਪੋਰਟੈਂਟ ਹੈ ਕਹਿੰਦਾ ਹੁੰਦਾ ਹਮੇਸ਼ਾ ਹੀ ਇਹੋ ਜਿਹੇ ਜਿਹੜੇ ਸੂਰਤ ਹਾਲ ਹੈ ਇਹਦੇ ਚ ਵੇਲਾ ਬਹੁਤ ਇੰਪੋਰਟੈਂਟ ਹੈ ਇੱਕ ਵੇਲਾ ਤੁਹਾਨੂੰ ਬਣਾ ਦਿੰਦਾ ਹੈ ਇੱਕ ਵੇਲਾ ਤੁਹਾਨੂੰ ਢਾਹ ਦਿੰਦਾ ਤੇ ਗੁਰੂ ਕਹਿੰਦਾ ਦਿਸ ਇਜ਼ ਦਾ ਟਾਈਮ ਮੈਂ ਹੁਣ ਖੁਸ਼ ਹਾਂ ਕੱਲ ਨੂੰ ਆਏਗੀ ਹੋ ਸਕਦਾ ਮੈਂ ਨਾ ਖੁਸ਼ ਹੋਵਾਂ ਪਤਾ ਨਹੀਂ ਕੀ ਮੇਰਾ ਮੂਡ ਹੋਵੇ ਮੈਂ ਹੋਵਾਂ ਜਾਂ ਨਾ ਹੋਵਾਂ ਕੀ ਹੋਏ ਕੱਲ ਹੁਣ ਟਾਈਮ ਹੈਗਾ ਚਾਰੇ ਕੋਟ ਦੇ ਬਾਗ ਬਹਾਰ ਮੇਵੇ ਕੋਟ ਬਣੇ ਜਿੰਨੇ ਤਰਫਾਂ ਨੇ ਕੋਟ ਤਰਫਾਂ ਵੀ ਨੇ ਔਰ ਕੋਟ ਬਸਤੀ ਵੀ ਹੈ ਨਵਾਂ ਕੋਟ ਜਿਵੇਂ ਹੈ ਸਾਡੇ ਲਾਹੌਰ 'ਚ ਤੇ ਕੋਟ ਤੇ ਬਾਗ ਬਹਾਰ ਹਰ ਤਰਫ ਬਾਗ ਬਹਾਰ ਦੇ ਮੇਵੇ ਨੇ ਅੰਮ੍ਰਿਤ ਫਲ ਖਾਈ ਰੱਖੀ ਯਾਦ ਮੇਲਾ ਅਸੀਂ ਤੈਨੂੰ ਅੰਮ੍ਰਿਤ ਦਾ ਫਲ ਦੇਵਾਂਗੇ ਔਰ ਇਹ ਜਿਹੜਾ ਮੇਲਾ ਜਿਹੜੀ ਮਿਲਣੀ ਹੈ ਮੁਲਾਕਾਤ ਹੈ ਜਿਹੜੀ ਸਾਡੀ ਇਹਨੂੰ ਤੂੰ ਯਾਦ ਰੱਖੀ ਰਾਣੀ ਸੁੰਦਰਾਂ ਫੇਰ ਕੇ ਨਜ਼ਰ ਕੀਤੀ ਹੁਣ ਦੇਖੋ ਉਹ ਆਪਣੀ ਗੱਲ ਕਰ ਰਿਹਾ ਅੰਮ੍ਰਿਤ ਫਲ ਦੀ ਗੱਲ ਕਰ ਰਿਹਾ ਯਾਦ ਮੇਲੇ ਦੀ ਗੱਲ ਕਰ ਰਿਹਾ ਬਾਗ ਬਹਾਰ ਹੋਰ ਤਰ੍ਹਾਂ ਦੀ ਕੋਈ ਗੱਲ ਕਰ ਰਿਹਾ ਰਾਣੀ ਸੁੰਦਰਾਂ ਫੇਰ ਕੇ ਨਜ਼ਰ ਉਹਨੇ ਆਪਣੀ ਨਜ਼ਰ ਘੁਮਾਈ ਹੈ ਪੂਰਨ ਭਗਤ ਹੈ ਅੰਮ੍ਰਿਤ ਫਲ ਕੇਲਾ ਕਿਆ ਬਾਤ ਹੈ ਉਹਨੇ ਤਿੰਨ ਚੀਜ਼ਾਂ ਗਿਣਵਾਤੀਆਂ ਨੇ ਇੱਕੋ ਹੀ ਲਾਈਨ 'ਚ ਉਹਨੇ ਕਿ ਪੂਰਨ ਭਗਤ ਜਿਹੜਾ ਉਹੀ ਮੇਰੇ ਲਈ ਅੰਮ੍ਰਿਤ ਹੈ ਉਹੀ ਮੈਨੂੰ ਅਮਰ ਕਰੇਗਾ ਉਹੀ ਮੇਰਾ ਫਲ ਹੈ ਉਹੀ ਮੇਰਾ ਫਰੂਟ ਹੈ ਉਹੀ ਮੇਰਾ ਕੇਲਾ ਹੈ ਕੇਲਾ ਜਿਹੜਾ ਬੜਾ ਸਿੰਬੋਲਿਕ ਹੈ ਕਾਦਰ ਯਾਰ ਜੇ ਤੁੱਠਾ ਹੈ ਬਖਸ਼ ਮੈਨੂੰ ਇਹ ਹੁਣ ਕਾਦਰ ਯਾਰ ਕਹਿ ਰਿਹਾ ਜੇ ਤੂੰ ਖੁਸ਼ ਹੈ ਐ ਗੁਰੂ ਜੇ ਤੂੰ ਖੁਸ਼ ਹੈ ਮੇਰੇ ਕੋਲੋਂ ਹਦੀਅਤ ਹੈ ਜੀ ਗੌਰ ਕਰੋ ਜੀ ਸਰ ਰਾਣੀ ਆਖਦੀ ਪੂਰਨ ਭਗਤ ਚੇਲਾ ਜੇ ਤੂੰ ਖੁਸ਼ ਹੈ ਮੇਰੇ ਕੋਲੋਂ ਤੇ ਇਹ ਆਪਣੇ ਚੇਲਾ ਮੈਨੂੰ ਬਖਸ਼ ਦੇ ਰਾਈਟ ਸਰ ਕੈਸਾ ਡਰਾਮੈਟਿਕ ਸਾਰਾ ਜਿਹੜਾ ਨਾ ਉਹ ਉਹਦਾ ਐਂਡ ਹੋ ਰਿਹਾ ਇਹਨੇ ਤਾਂ ਗੁਰੂ ਜੀ ਨੂੰ ਬਹੁਤ ਹੀ ਖੁਸ਼ ਕਰਤਾ ਹੈ ਜੀ ਰਾਣੀ ਨੇ ਨਹੀਂ ਗੁਰੂ ਹੁਣ ਦੱਸੇਗਾ ਅੱਗੋਂ ਗੁਰੂ ਮੇਰਾ ਹਾਲ ਹੈ ਬਖਸ਼ ਦੇਗਾ ਉਹਨੂੰ ਚੇਲੇ ਨੂੰ ਚੇਲਾ ਨਾ ਠਾਏਗਾ ਫਿਰ ਅੱਗੇ ਉਸ ਕਹਾਣੀ ਹੋਰ ਤਰ੍ਹਾਂ ਦੀ ਬਣ ਜਾਏਗੀ So sir, a word is it tutta or trutta, or is it both the words are there? ਜਿਹੜਾ ਹੈ ਮੈਂ ਤੇ ਪਹਿਲੀ ਦਫਾ ਹੀ ਇਹ ਲਫ਼ਜ਼ ਜਿਹੜਾ ਨਾ ਮੇਰੇ ਲਈ ਬੜਾ ਨਵਾਂ ਹੈ ਲੇਕਿਨ ਉਹਦੇ ਤਰੁੱਠਾ ਲਿਖਿਆ ਹੈ ਰਾਈਟ ਸਰ ਖੁਸ਼ੀ ਦਾ ਤਰੁੱਠ ਜੇ ਕਿਸੇ ਦੇ ਹੋਰ ਦੇ ਨੌਲੇਜ ਹੈ ਤੇ ਮੈਂ ਤੇ ਡਿਕਸ਼ਨਰੀ ਤੋਂ ਦੇਖ ਕੇ ਗੱਲ ਕਰ ਰਿਹਾ ਲੇਕਿਨ ਮੇਰੇ ਐਕਸਪੀਰੀਅੰਸ ਚ ਨਹੀਂ ਹੈ ਲਫ਼ਜ਼ ਮੈਂ ਯਾਨੀ ਕਿ ਸੁਣਿਆ ਨਹੀਂ ਹੈ ਬਾਰਿਸ਼ ਸਾਡੀ ਤਰੁੱਠਾ ਯੂਜ਼ ਕੀਤਾ ਹੈ ਬਹੁਤ ਸਾਰਾ ਡਾਕਟਰ ਸਾਹਿਬ ਤਰੁੱਠਾ ਕਰੋ ਕੌਣ ਸਾਹਿਬ ਗੱਲ ਕਰ ਮੈਂ ਇਹ ਕਹਿ ਰਿਹਾ ਸੀ ਸਰ ਸਾਡੀ ਪੰਜਾਬੀ ਦੀ ਬੁੱਕਸ ਦੇ ਵਿੱਚ ਤੁੱਠਾ ਹੈ ਤੇ ਸ਼ਾਹਮੁਖੀ ਚ ਆਈ ਥਿੰਕ ਤਰੁੱਠਾ ਹੋਏਗਾ ਆਈ ਐਮ ਗੈਸਿੰਗ ਮੈਂ ਉਹਦੇ ਚੈੱਕ ਕਰ ਲਾਂਗਾ ਤੁਹਾਡੇ ਕੋਲ ਕੀ ਹੈ ਤਰੁੱਠਾ ਨਹੀਂ ਹੈ there is no r sounding r ਦੀ ਸਾਊਂਡ ਨਹੀਂ ਹੈ ਠੀਕ ਸਮਝ ਆ ਗਈ ਮੈਨੂੰ ਤੁੱਠਾ ਹੀ ਸਾਡੇ ਆਪਣੇ ਗੁਰਬਾਣੀ ਦੇ ਵਿੱਚ ਵੀ ਜਿਹੜਾ ਸਭੇ ਕਾਜ ਸੁਹਾਵਣੇ ਧੀਏ ਜਿਸ ਉਹਦੇ ਵਿੱਚ ਤੁੱਠਾ ਉਹਦੇ ਅਧਿਅਤਾ ਜੀ ਜਿਹੜਾ ਉਹਨੇ ਅੱਗੇ ਜਾ ਕੇ ਕੀਤਾ ਨਾ ਕਾਦਰ ਯਾਰ ਜੇ ਤੁੱਠਾ ਹੈ ਬਖਸ਼ ਮੈਂ ਇੱਥੇ ਉਹ ਰੇ ਉਡਾਤੀ ਉਹਨੇ ਇਹ ਤੁਸੀਂ ਸਹੀ ਕਹਿ ਰਹੇ ਹੋ ਉੱਤੇ ਗਲਤ ਹੈਗਾ ਉੱਤੇ ਵੀ ਤੁੱਠਾ ਹੀ ਹੈ ਓਕੇ ਤੇ ਮੇਰਾ ਖਿਆਲ ਹੈ ਉਹ ਉੱਤੇ ਰੇਗ ਫਾਲਤੂ ਹੀ ਲੱਗੀ ਹੋਈ ਹੈ ਕਿਉਂਕਿ ਜੇ ਤੁਹਾਡੇ ਵਿੱਚ ਵੀ ਆ ਰਿਹਾ ਔਰ ਥੱਲੇ ਵੀ ਉਹ ਤਰੁੱਠਾ ਕਰਤਾ ਤੇ ਲਫ਼ਜ਼ ਤੁੱਠਾ ਹੀ ਹੈ ਤਰੁੱਠਾ ਨਹੀਂ ਹੈ ਰਾਈਟ ਸਰ ਤੁੱਠਾ ਹੀ ਹੈ ਮਤਲਬ ਹੈ ਖੁਸ਼ ਹੋਣਾ ਹੈ
ਹੁਣ Right, sir. ਇਹ ਪਤਾ ਨਹੀਂ ਮੈਨੂੰ ਇਹਦਾ ਜਿਹੜਾ ਨਾ ਰੂਟ ਇਹਦਾ ਕੀ ਹੈ ਇਸ ਲਫ਼ਜ਼ ਦਾ। ਮੈਂ ਵੱਡੀ ਡਿਕਸ਼ਨਰੀ ਚ ਦੇਖਾਂਗਾ, ਜੇ ਉੱਥੋਂ Sir. ਮੈਨੂੰ ਪਤਾ ਚੱਲਿਆ ਤੇ ਮੈਂ ਫਿਰ ਇਹਦਾ ਵਾਇਸ ਮੈਸੇਜ ਕਰ ਦਿਆਂਗਾ ਗਰੁੱਪ ਚ। Right, sir. ਮੇਰੀ ਜਿਹੜੀ ਡਾਕਟਰ ਸਾਹਿਬ ਹੈਗੀ ਹੈ ਨਾ, ਉਹ ਇਹ ਕਿ ਸਮਝ ਆ ਰਹੀ ਕਿ ਇਹ ਤਰੁੱਠਾ ਲਫ਼ਜ਼ ਬਹੁਤ ਜ਼ਿਆਦਾ ਕਲਾਸੀਕਲ ਪੋਇਟਰੀ ਯੂਜ਼ ਹੋਇਆ ਹੈ ਖੁਸ਼ੀ ਵਾਸਤੇ ਕਲਾਸੀਕਲ ਪੋਇਟਰੀ ਚ। ਮੈਂ ਖਿਆਲ ਇੱਥੇ ਉਹਨੂੰ ਸ਼ਾਰਟਨ ਕੀਤਾ ਹੈ ਸ਼ਾਇਦ ਇਹਨੇ ਕਾਦਰ ਯਾਰ ਨੇ, ਤਰੁੱਠਾ ਦੀ ਬਜਾਏ ਤੁੱਠਾ ਕਹਿਤਾ ਉਹਨੂੰ। ਤੁਸੀਂ ਯਾਦ ਹੈ ਤੁਹਾਨੂੰ ਸ਼ਾਇਰ ਵਾਰਸ਼ਾ ਤਰੁੱਠਾ ਲਫ਼ਜ਼ ਬਹੁਤ ਯੂਜ਼ ਹੋਇਆ ਹੈ, ਤਰੁੱਠਾ ਵਾਰਿਸ਼ਾਹ ਚ। ਹਾਂਜੀ ਤਰੁੱਠਾ, ਤੇ ਉਹ ਮੈਨੂੰ ਲੱਗ ਰਿਹਾ ਇੱਥੇ ਉਹਨੂੰ ਨਾ ਸ਼ਾਰਟਨ ਕਰਤਾ ਉਹਨੇ ਆਪਣੀ ਸ਼ਾਇਦ ਵਜ਼ਨ ਨੂੰ ਪੂਰਾ ਰੱਖਣ ਵਾਸਤੇ ਤੁੱਠਾ ਕਰਤਾ, ਜਾਂ ਹੋ ਸਕਦਾ ਉਹ ਪ੍ਰਿੰਟਿੰਗ ਦਾ ਮਸਲਾ ਹੋਵੇ। ਲੇਕਿਨ ਤਰੁੱਠਾ ਲਫ਼ਜ਼ ਜਿਹੜਾ ਉਹ ਤੇ ਮੈਨੂੰ ਬਿਲਕੁਲ ਪਤਾ ਬਹੁਤ ਜ਼ਿਆਦਾ ਸਾਡੀ ਕਲਾਸੀਕਲ ਪੋਇਟਰੀ ਯੂਜ਼ ਹੁੰਦਾ ਹੈ। ਹਾਂ, ਲੇਕਿਨ ਇਹਦੇ ਚ ਜਿਹੜਾ ਤੁਸੀਂ ਤੁਹਾਡੇ ਕੋਲ ਕਿਤਾਬ ਹੈ ਨਾ ਸਈਦ ਸਾਹਿਬ ਔਰ ਕਿਸ਼ਵਰ ਜੀ ਕੋ ਵੀ ਸ਼ਾਇਦ ਉਹੀ ਨੇ ਮਦੀਆ ਕੋ ਵੀ, ਉਹਦੇ ਐਂਡ ਤੇ ਉਹਨੇ ਜਿਹੜਾ 10ਵੇਂ ਨੰਬਰ ਤੇ ਲਿਆ ਤੁੱਠਾ ਤ੍ਰਿਠਾ, ਉੱਥੇ ਫੇਰ ਲਿਖਿਆ ਉਹਨੇ ਜੀ ਤੁੱਠਾ ਤ੍ਰਿਠਾ ਤਿੱਠਾ ਹੁਸ਼। ਪਰ ਮੈਂ ਇਹ ਲਫ਼ਜ਼ ਸੁਣਿਆ ਜੀ ਤਰੁੱਠਾ, ਔਰ ਇਸੀ ਕॉन्टेक्स्ट ਸੁਣਿਆ खुशी ने या कोई बनी गई बंदे की जेड़ी खुशी होनी उस पर कोई कम होई कृष्णा त्रुठा जी, मैं त्रुठिया गया कि मतलब जी काम बन गया। हाँ जी, बहुत अच्छी, बहुत जबरदस्त। फिर ते ऑथेंटिकेट हो गया, ये तुसी सुनिया फिर ते हुन ऑथेंटिकेट हो गया। The similar sir opposite sounding word है वुट्ठा, what does that mean? वो भी मैं बाद च लब के I'll put it on the group। वुट्ठा word भी है एक, I don't know what that means। वुट्ठा डिफरेंट है। वुट्ठा ਹੁੰਦਾ ਕਿ ਕਿਸੇ ਨੂੰ ਨਾ ਮੁੱਠ ਲੈਣਾ, okay, ਉੱਠਿਆ ਗਿਆ ਜੀ, ਉਹਦੇ ਮੈਨੇ ਚਾਹੁੰਦਾ, ਜਾਂ ਹੋ ਸਕਦਾ ਕੋਈ ਡਿਫਰੈਂਟ ਵਰਡ ਤੁਸੀਂ ਬੋਲ ਰਹੇ ਹੋ। ਨਹੀਂ, I will check it up, ਮੈਂ ਲੱਭ ਲਾਂਗਾ ਸਰ। ਹਾਂ, ਮੁੱਠਿਆ ਗਿਆ ਇਹ ਮੈਨੂੰ ਇਸ ਤਰ੍ਹਾਂ ਦਾ ਲੱਗਦਾ ਕੋਈ। ਰਾਈਟ ਸਰ। ਹਾਂਜੀ, ਤੇ ਹੁਣ ਕੋਈ ਗੱਲਬਾਤ ਹੈ ਤੇ ਕਰੀਏ, ਸਾਡੇ ਕੋਲ ਥੋੜਾ ਹੀ ਹੈ ਟਾਈਮ, ਉਹ ਆਪਾਂ 58 ਹੋ ਗਏ। ਆਈ ਥਿੰਕ ਇਹਦੇ ਵਿੱਚ ਨਾ ਜਿਹੜਾ ਪੂਰਨ ਭਗਤ ਦੀ ਅਗੇਨ ਉਹਨੂੰ ਲਿਫਟ ਕੀਤਾ ਗਿਆ ਉਹਦੇ ਕੈਰੈਕਟਰ ਨੂੰ। ਉਹ ਪੂਰਨ ਭਗਤ ਹੈ, ਅੰਮ੍ਰਿਤ ਫਲ ਕੇਲਾ, ਇਹ ਤਿੰਨ ਪ੍ਰੋਪਰਟੀਜ਼ ਜਿਹੜੀਆਂ ਨੇ ਨਾ ਉਹਦੇ ਕਰੈਕਟਰ ਨੂੰ ਇੱਥੇ ਦਿੱਤੀਆਂ ਗਈਆਂ ਨੇ, ਕਰੈਕਟਰਿਸਟਿਕਸ ਜਿਹੜੀਆਂ ਨੇ ਅੰਮ੍ਰਿਤ ਫਲ ਕੇਲਾ। ਸੋ ਦੈਟਸ ਵੈਰੀ ਇੰਪੋਰਟੈਂਟ ਕਿ ਉਹ ਕਹਿ ਰਹੀ ਹੈ ਕਿ ਪੂਰਨ ਮੇਰੇ ਵਾਸਤੇ ਇੰਝ ਜਿਵੇਂ ਅੰਮ੍ਰਿਤ ਤੇ ਫਲ ਵੇ ਤੇ ਕੇਲਾ ਵੇ, ਔਰ ਤਿੰਨੇ ਚੀਜ਼ਾਂ ਆਪਣੀ ਆਪਣੀ ਜਗ੍ਹਾ ਤੇ ਕਾਫੀ ਮੈਟਾਫੋਰਿਕਲ ਮੀਨਿੰਗਸ ਰੱਖਦੀਆਂ ਨੇ। ਔਰ ਅੰਮ੍ਰਿਤ ਦਾ ਮਤਲਬ ਹੁੰਦਾ ਐਸੀ ਚੀਜ਼ ਜਿਹੜੀ ਤੁਹਾਨੂੰ ਅਮਰ ਕਰ ਦੇਵੇ, ਹਮੇਸ਼ਾ ਲਈ ਜ਼ਿੰਦਾ ਰੱਖੇ। ਔਰ ਫਲ ਜਿਹੜਾ ਵੇ ਉਹ ਕਿਉਂਕਿ ਫੂਡ ਹੈ ਤੇ ਕੁਦਰਤ ਦੀ ਵੀ ਨੇਚਰ ਦੀ ਵੀ ਰਿਪਰੈਜ਼ੈਂਟੇਸ਼ਨ ਹੈ ਇਹਦੇ ਵਿੱਚ, ਜਾਂ ਇਮੇਜਰੀ ਹੈ ਜਾਂ ਤਾਂ ਮੈਟਾਫੋਰ ਹੈ। ਤੇ ਕੇਲਾ ਜਿਹੜਾ ਉਹਦੀ ਇੱਕ ਆਪਣੀ ਇੱਕ ਇਮੇਜਰੀ ਹੈ ਤੇ ਮੈਟਾਫੋਰਿਕਲ ਇੰਪੋਰਟੈਂਸ ਹੈ। ਅੰਮ੍ਰਿਤ ਜਿਹੜਾ ਨਾ ਅੰਮ੍ਰਿਤ ਤੇ ਉਹ ਕਹਿ ਰਹੀ ਹੈ ਕਿ ਇਹ ਗੁਰੂਆਂ ਜਿਹੜੇ ਤੁਸੀਂ ਉਹ ਗੋਰਖਨਾਥ, ਇਹ ਨਾਥ ਦੀ ਵਜ੍ਹਾ ਨਾਲ ਮੇਰੇ ਲਈ ਅੰਮ੍ਰਿਤ ਹੈ, ਨਾਥਾਂ ਦੀ ਦੇਣ ਹੈ, ਕਿਉਂਕਿ ਪੂਰਨ ਭਗਤ ਹੈ ਨਾ, ਭਗਤ ਹੈ ਜੀ, ਤੇ ਭਗਤ ਦੀ ਵਜ੍ਹਾ ਨਾਲ ਉਹ ਅੰਮ੍ਰਿਤ ਹੈ। ਹਾਂਜੀ, ਫਲ ਜਿਹੜਾ ਹੈ ਉਹ ਮੇਰੇ ਲਈ ਨੇਚਰ ਹੈ ਜਾਂ ਜੋ ਵੀ ਫਰੂਟ ਹੈ, ਔਰ ਕੇਲਾ ਹੈ ਮੇਰੇ ਲਈ। ਕੇਲਾ ਜਿਹੜਾ ਉਹ ਫਿਰ ਬਕਾਇਦਾ ਉਹਨੇ ਫਲ ਦਾ ਨਾਂ ਲੈ ਦਿੱਤਾ। ਹਾਂਜੀ, ਔਰ ਦੂਸਰਾ ਮੈਂ ਨੋਟ ਕਰਨਾ ਪਿਆ ਸਾਂ, ਇੱਕ ਫਿਲੋਸੋਫੀਕਲ ਸਟਾਈਲ ਸਾਡਾ ਚੱਲਦਾ ਪਿਆ ਪੂਰੀ ਜਿਹੜੀ ਸਾਡੀ ਇੱਕ ਕਲਾਸੀਕਲ ਪੋਇਟਰੀ ਹੈ ਕਿ ਜਿਵੇਂ ਰਾਂਝਾ ਜਾ ਕੇ ਤੇ ਪੰਜ ਪੀਰਾਂ ਕੋਲੋਂ ਹੀਰ ਮੰਗਦਾ ਤੇ ਉਹ ਕਹਿੰਦੇ ਜਾ ਤੈਨੂੰ ਹੀਰ ਦਿੱਤੀ। ਇਸੇ ਤਰ੍ਹਾਂ ਗੁਰੂ ਨਾਥ ਕੋਲ ਜਾ ਕੇ ਉਹਦੇ ਕੋਲੋਂ ਕਿਹੜਾ ਗਸੀਰ ਵਾਰਸ਼ਾ ਦੇ ਵਿੱਚ ਗੁਰੂ ਨਾਥ ਸੀ ਸ਼ਾਇਦ, ਤੇ ਉਹਦੇ ਕੋਲ ਬਾਲਨਾਥ ਹੈਗਾ, ਹਾਂਜੀ ਬਾਲਨਾਥ, ਤੇ ਉਹ ਬਾਲਨਾਥ ਕੋ ਜਾ ਕੇ ਮੰਗਦਾ ਕਿ ਮੈਨੂੰ ਜੋਗ ਦੇ ਕਿਉਂਕਿ ਮੈਂ ਹੀਰ ਲੈਣੀ। ਤੇ ਕਹਿੰਦਾ ਅੱਛਾ ਜਾ ਤੈਨੂੰ ਮੈਂ ਜੋਗ ਦਿੱਤਾ, ਜੋਗ ਮਿਲੇਗਾ ਤੇ ਤੈਨੂੰ ਹੀਰ ਮਿਲੇਗੀ। ਇੱਥੇ ਵੀ ਬਿਲਕੁਲ ਉਹੀ ਇੱਕ ਸਟ੍ਰੇਨ ਚੱਲਦਾ ਪਿਆ ਕਲਾਸੀਕਲ ਪੋਇਟਰੀ ਦਾ ਕਿ ਇੱਕ ਪੀਰ ਫਕੀਰ ਕੋਲ ਜਾ ਕੇ ਤੁਸੀਂ ਆਪਣੀ ਮਾਨਤਾ ਸਰੈਂਡਰ ਕਰਕੇ ਤੇ ਆਪਣੀ ਜਿਹੜੀ ਖਾਹਿਸ਼ ਹੈ, ਯਰਨਿੰਗ ਜਿਹੜੀ ਤੁਹਾਡੀ ਉਹ ਤੁਸੀਂ ਪੂਰੀ ਕਰਵਾ ਰਹੇ ਹੋ। ਮੇਰੇ ਖਿਆਲ ਹੈ ਹਾਂਜੀ ਹਾਂ, ਤੇ ਚਲੋ ਜੀ ਅਮਰਜੀਤ ਜੀ ਕਰੋ ਜੀ। ਮੇਰਾ ਖਿਆਲ ਹੈ ਕਿਉਂਕਿ ਇਹ ਸਟੋਰੀ
ਪ੍ਰੀ ਇਸਲਾਮਿਕ ਪੀਰੀਅਡ ਦੀ ਸਟੋਰੀ ਹੈ। ਹਿੰਦੂ ਧਰਮ ਦਾ ਉਸ ਟਾਈਮ ਤੇ ਜ਼ੋਰ ਹੈ, ਔਰ ਇਹ ਅੱਜ ਕੱਲ੍ਹ ਵੀ ਮੰਦਰਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਨੇ, ਉੱਥੇ ਤੁਹਾਨੂੰ ਆਸਪੀਸ਼ੀਅਸ ਫਲ ਜਾਂ ਫਰੂਟ ਜਿਹੜਾ ਗਿਫਟ ਤੁਹਾਨੂੰ ਦਿੱਤਾ ਜਾਂਦਾ ਮੰਦਰਾਂ ਚੋਂ ਅੰਮ੍ਰਿਤ ਦੇ ਤੌਰ ਤੇ, ਉਹ ਹੈਗੇ ਨੇ 2 ਫਲ। ਇੱਕ ਹੈ ਕੋਕੋਨਟ, ਦੂਸਰਾ ਇਜ਼ ਕੇਲਾ। ਕੇਲਾ ਫਰੂਟ ਜਿਹੜਾ ਇਜ਼ ਐਕਚੁਅਲੀ, ਇਹਦੀ ਗਰੋਥ ਹੈ, ਇਹਦੇ ਲਈ ਸੀਡ ਦੀ ਕੋਈ ਲੋੜ ਨਹੀਂ। ਅੱਗੇ ਤੋਂ ਅੱਗੇ ਪੁੰਗਰ ਦਾ ਇਮੋਰਟੈਲਿਟੀ ਦਾ ਇਹ ਇੱਕ ਕਿਸਮ ਦਾ ਹੈਗਾ ਕਿ ਇਹਨੂੰ ਖਤਮ ਨਹੀਂ ਕਰ ਸਕਦੇ। ਸਾਊਥ ਦੇ ਵਿੱਚ ਜਾਓ, ਇੰਡੀਆ ਦੇ ਵਿੱਚ, ਅੱਗੇ ਤੋਂ ਅੱਗੇ ਵੱਧਦੇ ਤੋਂ ਵੱਧਦਾ ਇਹਨੂੰ ਕੱਟੀ ਜਾ, ਹੋਰ ਵਧੀ ਜਾਏਗਾ, ਹੋਰ ਵਧੀ ਜਾਏਗਾ। ਇਹਨੂੰ ਇੱਕ ਡਿਵਾਈਨ ਫਰੂਟ ਸਮਝਦੇ ਨੇ ਕੇਲੇ ਨੂੰ। ਇਹਦਾ ਕੋਈ ਬੀਜ ਨਹੀਂ ਕਿ ਇਹ ਬੋ ਦਿੱਤਾ ਬਾਅਦ ਚ ਖਤਮ ਹੋਇਆ, ਨਹੀਂ। ਪੂਰਨ ਨੂੰ ਉਹਨੇ ਇਹ ਕੋਕੋਨਟ ਦਾ ਵੀ ਇਸ ਤਰ੍ਹਾਂ ਹੀ ਬੜਾ ਆਸਪੀਸ਼ੀਅਸ ਫਰੂਟ ਸਮਝਿਆ ਜਾਂਦਾ। ਅੱਜ ਕੱਲ੍ਹ ਵੀ ਮੰਦਰਾਂ ਦੇ ਵਿੱਚ ਜਿਹੜੇ ਇਹ 2 ਫਰੂਟ ਨੇ ਅੰਮ੍ਰਿਤ ਦੇ ਤੌਰ ਤੇ ਲੋਕਾਂ ਨੂੰ ਦਿੱਤੇ ਜਾਂਦੇ ਨੇ, ਜਾਂ ਕੋਕੋਨਟ ਹੈ ਜਾਂ ਫਿਰ ਕੇਲਾ। ਕੇਲਾ ਜਿਹੜੇ ਇਹਦੇ ਚ ਰਾਈਜ਼ੋਮਸ ਵਗੈਰਾ ਹੁੰਦੇ ਨੇ, ਜੜ੍ਹਾਂ ਹੁੰਦੀਆਂ ਨੇ, ਅੱਗੇ ਤੋਂ ਅੱਗੇ ਵਧੀਆਂ ਜਾਂਦੀਆਂ ਨੇ। ਇਮੋਰਟਲ ਫਰੂਟ ਹੈ। ਮੈਂ ਥੋੜਾ ਇਸ ਤਰ੍ਹਾਂ ਦੇਖ ਰਿਹਾ ਸੀ। ਹਾਂਜੀ, ਹੁਣ ਸਾਰਿਆਂ ਨੇ ਗੱਲ ਕਰਨੀ ਹੈ ਥੋੜੀ ਥੋੜੀ। ਕਿਸ਼ਵਰ ਜੀ ਤੁਸੀਂ ਵੀ, ਅਧਿਅਤਾ ਜੀ ਤੇ ਮਰੀਆ ਜੀ। ਕਿਸ਼ਵਰ ਤੋਂ ਅਸੀਂ ਸ਼ੁਰੂ ਕਰਨੇ ਜੀ। ਬਸ ਜੀ ਇਤਨਾ ਹੀ ਆਖਸਾਂ ਕਿ ਮੈਂ ਸੁੰਦਰਾ ਦਾ ਕੈਰੈਕਟਰ ਜਿਹੜਾ ਹੈ ਨਾ, ਹੁਣ ਸਾਰਾ ਖੁੱਲੀ ਤੇ ਆ ਗਿਆ। ਕਿ ਹੁਣ ਮਤਲਬ ਬੰਦਾ ਨਾਲ ਉਸ ਨਾਲ ਕੰਪੈਰੀਜ਼ਨ ਕਰਨਾ ਤੇ ਤੁਸਾਂ ਕੀ ਸਾਫ਼ ਫਰਕ। ਉਹ ਆਪਣਾ ਸਾਰਾ ਹੀਰੇ ਲਾਲ ਜਵਾਹਰ ਸਭ ਕੁਝ ਦੇਣੀ ਪਈ, ਫਿਰ ਮੰਗਣੀ ਪਈ, ਫਿਰ लूना उसू बिल्कुल फर्क ही। ये मतलब मैं इंटरेस्टेड यहाँ कि अगे फिर इसकी मना सी पूरन भगत किया कि लूना क्या कीता और एक किस तरह मना हो गया सी, या जिस तरह भी इसनी ख्वाहिश पूरी तो जाहिर है तुम आखने पर नहीं होनी, लूना भी नहीं हुई, पर इन्होंने औरतों का रिएक्शन क्या उसी दोया ना, ये आई वांट टू कंपेयर दैट। बहरहाल हाँ बिल्कुल, फीमेल सोना है, बहुत सोना है, दिलचस्प है। क्योंकि डिजायर तो दोनों नहीं थी है ना, दोनों औरतें नहीं थी है, पर डिजायर पर फिर जाहिर मिलिया नहीं तो क्या कर सकते। ठीक है, हाँ जी अदियता जी। सर मैं तो किशोर जी नाल एग्री करना कि बहुत इंटरेस्टिंग कंपैरिजन है, और ये भी साबित हो गया जिस तरह रानी सुंदरा ने कि शी फील्स के हीरे जवाहरात दा कोई वैल्यू ही नहीं है कंपेयर टू पूरन। मतलब पूरन इज एवरीथिंग, एंड बेसिकली वही गुरु गोरखनाथ दे अगे अरदास करन आई है, रिक्वेस्ट करन आई है कि बई ये जिहड़ा है मेरे ते रहम करो एंड ये पूरन मैनू दे दिओ बेसिकली। और वो नाल प्रूव भी हो गया कि सब हीरे जवाहरात सब एक पासे पोएट ने डिस्क्राइब करता कि वो एक पासे रह गए ने, बांदियां भी पीछे रह गईयां, एंड पूरन इज द सेंटर एंड दैट इज व्हाट शी इज आस्किंग फॉर। हाँ जी मदिया जी, तुसी आज बड़े खामोश फनकार बने हो। No, because I feel a bit lost. Lekin I'm feeling this dramatic twist, and I can't wait for next week. But jo Amarjeet ji ne kaha about the significance of Kela, like it's given like an extra spiritual angle, and I really love it. Yeah. ठीक है, बिल्कुल वो कह रहे हैं डिवाइन है और स्पिरिचुअल है। Yeah, that's very beautiful. साउथ ਦੇ ਵਿੱਚ ਬਹੁਤ ਹੁੰਦਾ ਹੈ, ਔਰ ਇਹ ਬੜਾ ਖੁਦ ਰੋਜ਼ ਹੈ, ਉੱਗੀ ਜਾਂਦਾ। ਹਾਥੀ ਵੀ ਮੇਰੇ ਖਿਆਲ ਕੇਲੇ ਹੀ ਖਾਂਦੇ ਨੇ, ਜਿਹੜੇ ਹਾਥੀ ਨੇ, ਹਾਥੀਆਂ ਦੀ ਵੀ ਖੁਰਾਕ ਹੈ। ਤੇ ਉਹ ਬਹੁਤ ਵਾਫਰ ਹੋਏਗਾ, ਕਸਰਤ ਨਾਲ ਹੋਏਗਾ। ਸਾਡੇ ਇੰਡੀਆ ਦੇ ਵਿੱਚ ਅੰਗਰੇਜ਼ ਵੀ ਐਸੇ ਚੱਕਰ 'ਚ ਆਏ ਸੀ ਕਿ ਫਲ ਖਾਣ ਹੀ ਆਏ ਸੀ। ਆਰੀਆਈ ਵੀ ਜਿਹੜੇ ਨੇ ਉਹ ਸਾਡੇ ਕੇਲੇ ਖਾਣ ਹੀ ਆਏ ਸਨ, ਫਿਰ ਇੱਥੇ ਉਹਨਾਂ ਨੇ ਕਬਜ਼ਾ ਕਰ ਲਿਆ। ਜੀ ਵੈਸੇ ਰੈਪ ਅਪ ਕਰੀਏ। हाँ जी रैप अप करो। मैं एक थोड़ा जिहा ऐलान करना जी एंड ते। नहीं और ਉਹਦੇ ਬਾਅਦ
ਆਫਟਰ ਰਿਕਾਰਡਿੰਗ। ਮੈਂ ਰਿਕਾਰਡਿੰਗ ਸਟਾਪ ਕਰ ਰਿਹਾ। ਥੈਂਕ ਯੂ एवरीवन। ਹਾਂਜੀ, ਅਸੀਂ ਸਾਰੇ ਦੋਸਤਾਂ